ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਵੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ ਜਾਂ ਕਰਜ਼ੇ ਦੇ ਜਾਲ ਦੇ ਵਿੱਚ ਫਸੇ ਹੋ ਤਾਂ ਕਾਲ ਕਰੋ 1-888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਓਹਾਇਓ ਦੇ ਵਿੱਚ ਜਿਹੜਾ ਸਪ੍ਰਿੰਗਫੀਲਡ ਦਾ ਟਾਊਨ ਆ, ਉੱਥੇ ਦਾ ਸਿਟੀ ਹਾਲ ਖਾਲੀ ਕਰਾਉਣਾ ਪਿਆ ਕਿਉਂਕਿ ਕਿਸੇ ਨੇ ਬੰਬ ਦੀ ਜਿਹੜੀ ਥ੍ਰੈਟ ਆ ਉਹ ਦਿੱਤੀ ਸੀ। ਇਹ ਸਾਰਾ ਕੁਝ ਕਹਿੰਦੇ ਉਸ ਸਮੇਂ ਤੋਂ ਬਾਅਦ ਵਾਪਰਿਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੀ ਜਿਹੜੀ ਡਿਬੇਟ ਸੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਮੀਗ੍ਰੈਂਟ ਜਿਨ੍ਹਾਂ ਦੇ ਵਿੱਚ ਏਸ਼ੀਅਨ ਮੂਲ ਵਾਲੇ ਹੈਗੇ ਆ, ਉਹ ਲੋਕਾਂ ਦੇ ਪੈਟਸ ਜਿੱਦਾਂ ਕੁੱਤੇ ਬਿੱਲੀਆਂ ਉਹ ਖਾ ਰਹੇ ਹੈਗੇ ਆ। ਸੋ ਇਹਦੇ ਸੰਬੰਧ ਦੇ ਵਿੱਚ ਰੌਬ ਰਿਊ ਜਿਹੜੇ ਮੇਅਰ ਆ ਉਹ ਇਸ ਟਾਊਨ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਜਦੋਂ ਕਿਸੇ ਨੇ ਕਾਲ ਕੀਤੀ ਵੀ ਉੱਥੇ ਬੰਬ ਹੈਗਾ, ਉਹਦੇ ਵਿੱਚ ਉਹਨਾਂ ਨੇ ਜਿਹੜੇ ਇਮੀਗ੍ਰੈਂਟਸ ਹੈਗੇ ਆ, ਖਾਸ ਕਰਕੇ ਏਸ਼ੀਅਨ ਮੂਲ ਦੇ, ਉਹਨਾਂ ਨੂੰ ਬੁਰਾ ਚੰਗਾ ਵੀ ਜਿਹੜਾ ਆ, ਬੁਰਾ ਮੰਦਾ ਵੀ ਬੋਲਿਆ ਹੈਗਾ। ਤੇ ਇਹ ਤੋਂ ਪਹਿਲਾਂ JD ਵੈਂਸ ਉਹਨਾਂ ਨੇ ਵੀ ਰੀਮਰ ਜਿਹੜਾ ਆ ਉਹ ਮੈਂਸ਼ਨ ਕੀਤਾ ਸੀ ਐਕਸ ਦੇ ਉੱਤੇ, ਤੇ ਕਾਫੀ ਜਿਹੜਾ ਉਹਦਾ ਵੀ ਜਿਹੜਾ ਰੌਲਾ ਰੱਪਾ ਪਿਆ ਸੀਗਾ। ਜਿਹੜੇ ਸਿਟੀ ਹਾਲ ਤੋਂ ਆ, ਉਹਨਾਂ ਨੇ ਇਹ ਦੱਸਿਆ ਵੀ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਇਨਸੀਡੈਂਟ ਆ ਇਹ ਜਾਨਵਰ ਖਾਣ ਦੀ, ਉਹ ਸਾਡੇ ਕੋਲ ਰਿਪੋਰਟ ਨਹੀਂ ਹੋਈ ਹੈਗੀ। ਇਸ ਤੋਂ ਬਿਨਾਂ ਸਪ੍ਰਿੰਗਫੀਲਡ ਸਿਟੀ ਕਮਿਸ਼ਨ ਫੋਰਮ ਤੇ ਨਾਥ ਕਲਾਰਕ ਨੇ, ਜਿਹਦਾ 11 ਸਾਲਾਂ ਦਾ ਮੁੰਡਾ ਮਾਰਿਆ ਗਿਆ ਸੀ, ਇੱਕ ਮਿੰਨੀ ਵੈਨ ਜੋ ਚਲਾ ਰਿਹਾ ਸੀ ਏਸ਼ੀਅਨ ਮੂਲ ਦਾ ਇਮੀਗ੍ਰੈਂਟ, ਉਹਦੇ ਨਾਲ, ਤੇ ਉਸ ਨੂੰ ਟਰੰਪ ਟੀਮ ਯੂਜ਼ ਕਰ ਰਹੀ ਸੀ ਆਪਣੀਆਂ ਐਡਵਰਟਾਈਜ਼ਮੈਂਟਸ। ਉਹਦੇ ਫਾਦਰ ਨੇ ਇਹ ਕਿਹਾ ਵੀ ਜਿਹੜੀ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਜਿਹੜਾ ਮੇਰੇ ਮੁੰਡੇ ਦੀ ਇਸ ਤਰ੍ਹਾਂ ਡੈਥ ਹੋਈ ਸੀ, ਉਸ ਨੂੰ ਨਾ ਯੂਜ਼ ਕੀਤਾ ਜਾਵੇ। ਇਸ ਤੋਂ ਬਿਨਾਂ ਸਪ੍ਰਿੰਗਫੀਲਡ ਦੇ ਵਿੱਚ 3 ਸਕੂਲਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਅੱਜ ਸਵੇਰੇ, ਕਿਉਂਕਿ ਉੱਥੇ ਵੀ ਜਿਹੜੀ ਆ। ਸੋ ਅਮਰੀਕਾ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਆ। ਵੱਖ-ਵੱਖ ਸਟੇਟਾਂ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਕਾਲ ਕਰ ਦਿੱਤੀ ਜਾਂਦੀ ਆ ਵੀ ਜੀ ਸਕੂਲ ਦੇ ਵਿੱਚ ਬੰਬ ਹੈਗਾ, ਤੇ ਸੋ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੂੰ ਉੱਥੋਂ ਖਾਲੀ ਕਰਨਾ ਪੈਂਦਾ ਆ, ਫਿਰ ਪੂਰਾ ਚੈੱਕ ਕਰਨਾ ਪੈਂਦਾ ਆ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਸੋ 3 ਸਕੂਲਸ ਸਪ੍ਰਿੰਗਫੀਲਡ ਓਹਾਇਓ ਦੇ ਵਿੱਚ ਅੱਜ ਸਵੇਰੇ ਇਵੈਕੂਏਟ ਕੀਤੇ ਗਏ। ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਟੂਡੈਂਟਸ ਨੇ ਕਾਲਸ ਕੀਤੀਆਂ ਉਹ ਫੜੇ ਵੀ ਗਏ ਹੈਗੇ ਆ, ਉਹਨਾਂ ਨੂੰ ਸਕੂਲ ਦੇ ਵਿੱਚੋਂ ਡਿਸਮਿਸ ਕੀਤਾ ਜਾਊਗਾ। ਸੋ ਬਹੁਤ ਸਾਰੇ ਜਿਹੜੇ ਨਿਆਣੇ ਆ ਸਕੂਲ ਦੇ ਵਿੱਚ ਉਹ ਸ਼ਰਾਰਤੀ ਹੁੰਦੇ ਆ, ਪਰ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਆਪਣੇ ਨਿਆਣਿਆਂ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਵੀ ਭਾਈ ਇਸ ਮਾਮਲੇ ਦੇ ਵਿੱਚ ਇਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ, ਜਿਹੜੀ ਝੂਠੀ ਅਫਵਾਹ ਆ ਉਸ ਨੂੰ ਨਹੀਂ ਫੈਲਾਉਣਾ ਚਾਹੀਦਾ, ਤੇ ਉਹਦੇ ਨਾਲ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਆ। ਸਕੂਲ ਬੰਦ ਹੁੰਦਾ ਆ, ਪੁਲਿਸ ਆਉਂਦੀ ਆ, ਜਿਹੜੇ
ਬੰਬ ਚੈੱਕ ਕਰਨ ਵਾਲੇ ਹੁੰਦੇ ਆ, ਉਹ ਟੀਮ ਆਉਂਦੀ ਆ। ਉਸ ਤੋਂ ਬਿਨਾਂ ਫਿਰ ਲੋਕਾਂ 'ਚ ਡਰ ਵਾਲਾ ਮਾਹੌਲ, ਖਾਸ ਕਰਕੇ ਬੱਚਿਆਂ ਦੇ ਵਿੱਚ। ਸੋ ਹੁਣ ਕਾਫੀ ਸਟ੍ਰਿਕਟ ਹੁੰਦੀ ਜਾ ਰਹੀ ਆ ਸਰਕਾਰ ਵੀ, ਪਰ ਹਰ ਰੋਜ਼ ਤੁਸੀਂ ਸਾਤੋਂ ਸੁਣਦੇ ਹੀ ਆ ਖਬਰਾਂ ਦੇ ਵਿੱਚ, ਕਦੇ ਕੈਲੀਫੋਰਨੀਆ ਦੇ ਕਿਸੇ ਸਕੂਲ 'ਚ, ਕਦੇ ਨਿਊਯਾਰਕ 'ਚ, ਤੇ ਹੁਣ ਇਹ ਓਹਾਇਓ ਸਪਰਿੰਗਫੀਲਡ ਦੇ ਵਿੱਚ 3 ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਆ ਉਹ ਇਵੈਕੂਏਟ ਕੀਤਾ ਗਿਆ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਜਾਰਜੀਆ ਦੇ ਵਿੱਚ ਸਕੂਲ ਸ਼ੂਟਿੰਗ ਵਾਪਰੀ ਸੀ ਤੇ ਉਸ ਤੋਂ ਬਾਅਦ ਮਾਪੇ ਜਿਹੜੇ ਦਹਿਲ ਗਏ ਸੀਗੇ, ਤੇ ਉਸ ਤੋਂ ਬਾਅਦ ਆਪਾਂ ਫ੍ਰੈਜ਼ਨੋ ਦੇ ਵਿੱਚ ਵੀ ਫ੍ਰੈਜ਼ਨੋ ਦੇ ਬਾਰੇ ਇੱਕ ਖਬਰ ਸਾਂਝੀ ਕੀਤੀ ਸੀਗੀ, ਤੇ ਇਸ ਦੇ ਨਾਲ ਵਾਈਸੇਲੀਆ ਦੇ ਬਾਰੇ, ਤੇ ਟੈਕਸਸ ਦੇ ਵਿੱਚ ਵੀ ਇੱਕ 12 ਸਾਲਾ ਜਿਹੜਾ ਬੱਚਾ ਹੈ ਉਹਨੂੰ ਚਾਰਜ ਕੀਤਾ ਗਿਆ ਕਿ ਟੈਰਰਿਸਟਿਕ ਥ੍ਰੈਟ ਜਿਹੜਾ ਉਹ ਉਸ ਮਾਮਲੇ ਦੇ ਵਿੱਚ ਕਿ ਉਹਨੇ ਥ੍ਰੈਟ ਦਿੱਤਾ ਸੀਗਾ ਸਕੂਲ ਨੂੰ ਗਿਆ ਇਹਨਾਂ ਦੋਸ਼ਾਂ ਦੇ ਤਹਿਤ। ਸੋ ਮਾਪੇ ਬੜੇ ਚਾਵਾਂ ਉਮੀਦਾਂ ਸਦਰਾਂ ਦੇ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ, ਤੇ ਆਮ ਹੀ ਲੋਕਾਂ ਦੇ ਵਿੱਚ ਜਿਹੜੀ ਧਾਰਨਾ ਹੈ ਕਿ ਬੱਚਾ ਸਕੂਲ ਦੇ ਵਿੱਚ ਮਹਿਫੂਜ਼ ਹੈ, ਸੁਰੱਖਿਅਤ ਹੈ, ਸੇਫ ਹੈ। ਪਰ ਜੇਕਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ, ਤਾਂ ਉਹ ਜ਼ਰੂਰ ਮਾਪਿਆਂ ਨੂੰ ਚਿੰਤਤ ਕਰਦੀਆਂ ਨੇ, ਫਿਕਰਮੰਦ ਕਰਦੀਆਂ ਨੇ। ਜੀ ਜੀ, ਅਗਲੀ ਖਬਰ ਵੱਲ ਚਲੀਏ, ਉਹ ਰਸ਼ੀਆ ਤੋਂ ਆ ਰਹੀ ਆ। ਅੱਜ ਨਿਊਯਾਰਕ ਟਾਈਮਜ਼ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਹੈਗਾ ਇਹਦੇ ਸੰਬੰਧ ਦੇ ਵਿੱਚ। ਰਸ਼ੀਆ ਵਾਲਿਆਂ ਨੇ ਯੂਕੇ ਦੇ 6 ਡਿਪਲੋਮੇਟ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤਾ ਹੈ। ਕਾਰਨ ਜਿਹੜਾ ਆ ਇਹ ਮਿਜ਼ਾਈਲਸ ਨੂੰ ਲੈ ਕੇ ਹੈਗਾ। ਲੌਂਗ ਰੇਂਜ ਜਿਹੜੇ ਵੈਪਨਸ ਆ, ਜਿਨ੍ਹਾਂ 'ਚ ਮਿਜ਼ਾਈਲਸ ਆ, ਉਹ ਨਾਟੋ ਕੰਟਰੀਜ਼ ਵੱਲੋਂ ਜੋ ਯੂਕਰੇਨ ਨੂੰ ਦਿੱਤੀਆਂ ਗਈਆਂ ਹੈਗੀਆਂ। ਬ੍ਰਿਟਿਸ਼ ਮਿਜ਼ਾਈਲ ਜੋ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਦਿੱਤੀ ਗਈ ਆ। ਯੂਕਰੇਨ ਦੇ ਜਿਹੜਾ ਮੁਲਕ ਆ ਉਹਨਾਂ ਨੂੰ ਦਿੱਤੀ ਗਈ ਆ, ਤੇ ਹੁਣ ਰਸ਼ੀਆ ਵਾਲੇ ਕਹਿੰਦੇ ਆ ਵੀ ਇਹ ਸਾਡੇ ਅਗੇਂਸਟ ਯੂਜ਼ ਕੀਤੀ ਜਾਊਗੀ। ਸੋ ਇਸ ਨੂੰ ਦੇਖਦੇ ਹੋਏ ਰਸ਼ੀਆ ਨੇ ਯੂਕੇ ਦੇ 6 ਡਿਪਲੋਮੈਟਸ ਅੱਜ ਸਵੇਰੇ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤੇ ਹੈਗੇ ਆ। ਅੱਜ ਸਵੇਰੇ ਕ੍ਰੈਮਲਿਨ ਦੇ ਸਪੋਕਸਮੈਨ ਦਿਮਿਟਰੀ ਪੈਸਕੋਵ ਜੋ ਆ, ਉਹਨਾਂ ਨੇ ਦੱਸਿਆ ਵੀ ਇਹ ਬਹੁਤ ਇੰਪੋਰਟੈਂਟ ਆ, ਤੇ ਅਸੀਂ ਕਲੀਅਰ ਕੱਟ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਨਾਟੋ ਦੇ ਮੁਲਕ ਕਲੀਅਰਲੀ ਸਪੋਰਟ ਕਰ ਰਹੇ ਹੈਗੇ ਆ ਯੂਕਰੇਨ ਦੀ ਹਥਿਆਰਾਂ ਦੇ ਨਾਲ, ਤੇ ਅਸੀਂ ਉਹਦਾ ਜਿਹੜਾ ਜਵਾਬ ਆ ਉਹ ਪੂਰੀ ਤਰ੍ਹਾਂ ਦੇਵਾਂਗੇ। ਬ੍ਰਿਟਿਸ਼ ਫੋਰਨ ਆਫਿਸ ਨੇ ਇਹ ਕਿਹਾ ਵੀ ਜਿਹੜੀਆਂ ਐਕੁਜੀਸ਼ਨਸ ਲਾਈਆਂ ਗਈਆਂ ਆ ਇਹ ਰੋਂਗ ਹੈਗੀਆਂ ਆ, ਤੇ ਇਹ ਕਹਿੰਦੇ ਵੀ ਜਿਹੜੀਆਂ ਮਿਜ਼ਾਈਲਸ ਆ ਸਾਡੇ ਵੱਲੋਂ ਨਹੀਂ ਦਿੱਤੀਆਂ ਗਈਆਂ। ਸੋ ਯੂਕਰੇਨ ਨੂੰ ਲੈ ਕੇ, ਰਸ਼ੀਆ ਨੂੰ ਲੈ ਕੇ ਕਾਫੀ ਜਿਹੜੀ ਸਿਚੁਏਸ਼ਨ ਟੈਂਸ ਬਣੀ ਹੋਈ ਆ। ਅਮਰੀਕਨ ਇਲੈਕਸ਼ਨ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਮੇਨ ਮੁੱਦਾ ਬਣਿਆ ਹੋਇਆ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਦਿੱਤੇ ਹੈਗੇ ਯੂਕਰੇਨ ਨੂੰ। ਨਾਟੋ ਮੁਲਕ ਵੀ ਦੇ ਰਹੇ ਹੈਗੇ ਆ, ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨੀ ਆਪਣੀ ਡਿਬੇਟ ਦੇ ਦੌਰਾਨ ਦੱਸਿਆ ਵੀ ਮੈਂ ਲੜਾਈ ਦੇ ਦੁਨੀਆ 'ਚ ਕਿਤੇ ਵੀ ਲੜਾਈ ਦੇ ਅਗੇਂਸਟ ਆ। ਅਮਰੀਕਨ ਟੈਕਸਪੇਅਰ ਮਨੀ ਹੋਰ ਮੁਲਕਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ, ਤੇ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਆ ਤੇ ਨੈਕਸਟ ਡੇ ਜਿਹੜੀ ਆ ਮੈਂ ਉਹ ਲੜਾਈ ਬੰਦ ਕਰਵਾ ਸਕਦਾ ਹੈਗਾ। ਸੋ ਦੂਸਰੇ ਪਾਸੇ ਜਿਹੜਾ ਕਲੀਅਰ ਆ ਕਮਲਾ ਹੈਰਿਸ ਉਹਨਾਂ ਦਾ ਐਡਮਿਨਿਸਟ੍ਰੇਸ਼ਨ, ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ। ਸੋ ਹੁਣ ਜਿਹੜੀਆਂ ਯੂਐਸ ਦੀਆਂ ਇਲੈਕਸ਼ਨਸ ਹੋਣੀਆਂ ਨਵੰਬਰ ਮਹੀਨੇ ਦੇ ਵਿੱਚ, ਉਹ ਇਹ ਵੀ ਡਿਸਾਈਡ ਕਰੂਗੀਆਂ ਵੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਉਹ ਬੰਦ ਹੁੰਦੀ ਆ ਜਾਂ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈਗੀ ਆ। ਸੋ ਬਹੁਤ ਸਾਰੇ ਅਮਰੀਕਨ ਇਸ ਚੀਜ਼ ਦੇ ਅਗੇਂਸਟ ਵੀ ਆ ਵੀ ਸਾਡਾ ਟੈਕਸਪੇਅਰ ਦਾ ਮਨੀ ਕਿਉਂ ਯੂਕਰੇਨ 'ਚ ਜਾ ਰਿਹਾ ਆ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਦੇ ਹੱਕ ਵਿੱਚ ਵੀ ਆ ਵੀ ਜਿਹੜਾ ਯੂਕਰੇਨ ਆ ਉਹਦੇ ਨਾਲ ਰਸ਼ੀਆ ਵਾਲੇ ਧੱਕਾ ਕਰਦੇ ਆ। ਜੇ ਇੱਕ ਮੁਲਕ ਨਾਲ ਕੀਤਾ ਉਹ ਤੋਂ ਬਾਅਦ ਫਿਰ ਉਹ ਹੋਰ ਮੁਲਕਾਂ ਵੱਲ ਵੀ ਜਾਣਗੇ। ਤੇ ਅੱਜ ਇੰਗਲੈਂਡ ਦੇ ਨਾਲ ਇਹ ਵਾਪਰਿਆ ਆ। ਬਾਕੀ ਦੇਖਦੇ ਆ ਹੋਰ ਮੁਲਕਾਂ ਦੇ ਨਾਲ ਜਿਹੜੇ ਰਸ਼ੀਆ ਵਾਲੇ ਕੀ ਕਰਨਗੇ। 2018 ਦੇ ਵਿੱਚ ਰਸ਼ੀਆ ਨੇ 23 ਦੇ ਕਰੀਬ ਬ੍ਰਿਟਿਸ਼ ਡਿਪਲੋਮੈਟਸ ਜਿਹੜੇ ਆ ਐਕਸਪੈਲ ਕੀਤੇ ਸੀ। ਈਵਨ ਐਕਸਪੈਲ ਨਹੀਂ ਕੀਤੇ ਸੀ, ਉਹਨੇ ਬ੍ਰਿਟਿਸ਼ ਕਾਉਂਸਲ ਦਾ ਆਫਿਸ ਵੀ ਜਿਹੜਾ ਆ ਇੱਕ ਬੰਦ ਕਰ ਦਿੱਤਾ ਸੀਗਾ। ਨਰਵ ਏਜੰਟ ਅਟੈਕ ਹੋਇਆ ਸੀ ਬ੍ਰਿਟੇਨ ਦੇ ਵਿੱਚ, ਉਹਨੂੰ ਲੈ ਕੇ, ਤੇ ਜਦੋਂ ਰਸ਼ੀਆ ਦਾ ਇੱਕ ਫੋਰਨ ਇੰਟੈਲੀਜੈਂਟ ਏਜੰਟ ਜਿਹੜਾ ਫੜਿਆ ਗਿਆ ਸੀ। ਮਾਸਕੋ ਤੇ ਲੰਡਨ ਨੇ ਜਿਹੜੀ ਹੌਸਟੈਲਿਟੀ ਆ ਦੋਨਾਂ ਦੇ ਅਗੇਂਸਟ ਸ਼ੇਅਰ ਕੀਤੀ ਹੈਗੀ ਆ। ਰਿਲੇਸ਼ਨਸ਼ਿਪ ਜਿਹੜਾ ਆ ਜਦੋਂ ਤੋਂ ਹੀ ਯੂਕਰੇਨ ਦੇ ਵਿੱਚ ਰਸ਼ੀਆ ਨੇ ਐਂਟਰੈਂਸ ਕੀਤੀ ਹੈਗੀ ਆ, ਉਹ ਤੋਂ ਬਾਅਦ ਇੰਗਲੈਂਡ ਦੇ ਨਾਲ ਕਾਫੀ ਰਸ਼ੀਆ ਦਾ ਖਰਾਬ ਹੋਇਆ ਹੈਗਾ।
ਤੇ ਯੂਕੇ ਦੇ ਵਿੱਚ ਮੀਡੀਆ ਜਿਹੜਾ ਓਪਨਲੀ ਕਹਿ ਰਿਹਾ ਵੀ ਜਿਹੜੀ ਰਸ਼ੀਅਨ ਸਟੇਟ ਹੈਗੀ ਆ ਬਹੁਤ ਅਗਰੈਸਿਵ ਹੈਗੀ ਆ, ਤੇ ਇਹ ਆਪਣੇ ਗੁਆਂਢੀ ਮੁਲਕਾਂ ਨੂੰ ਜਿਹੜਾ ਆ ਜੀਣ ਨਹੀਂ ਦੇ ਰਹੀ ਹੈਗੀ। ਸੋ ਅੱਜ ਰਸ਼ੀਆ ਵਾਲਿਆਂ ਨੇ 6 ਯੂਕੇ ਦੇ ਡਿਪਲੋਮੈਟਸ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤੇ ਹੈਗੇ ਜੀ। ਅਗਲੀ ਜਿਹੜੀ ਖਬਰ ਆ ਉਹ ਵੀਅਤਨਾਮ ਤੋਂ ਆ ਰਹੀ ਹੈ। ਇੱਥੇ ਜਿਹੜਾ ਵੀਅਤਨਾਮ ਦੇ ਵਿੱਚ ਤੂਫਾਨ ਆਇਆ ਸੀ ਯਾਗੀ, ਉਹਦੇ ਨਾਲ ਜਿਹੜੀਆਂ ਉਸ ਤੋਂ ਬਾਅਦ ਲੈਂਡਸਲਾਈਡਸ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਾਂ ਜਿਹੜੇ ਫਲੱਡ ਆਏ ਸੀਗੇ, ਉਹਨਾਂ ਦੇ ਵਿੱਚ ਜਿਹੜਾ ਡੈਥ ਟੋਲ ਆ ਉਹ ਵੱਧ ਕੇ ਹੁਣ 254 ਹੋ ਗਿਆ, ਯਾਨੀ ਕਿ 254 ਲੋਕਾਂ ਦੀ ਮੌਤ ਹੋਣ ਬਾਰੇ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਅਥਾਰਟੀਜ਼ ਦੇ ਦੱਸਣ ਦੇ ਮੁਤਾਬਕ। ਫਲੱਡ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਤਾਂ ਰਿਕਾਰਡਡ ਜਿਹੜਾ ਪੱਧਰ ਆ ਉਹਦੇ ਤੇ ਪਹੁੰਚ ਚੁੱਕਿਆ। ਸਾਊਥ ਈਸਟ ਜਿਹੜਾ ਏਸ਼ੀਅਨ ਕੰਟਰੀ ਹੈ ਇਹ ਵੀਅਤਨਾਮ, ਉੱਥੇ ਜਿਹੜਾ ਹੁਣ ਤੱਕ ਦਾ ਜਿਹੜਾ ਇਹਨਾਂ ਦੇ ਇਲਾਕਿਆਂ ਦੇ ਵਿੱਚ ਲੈਂਡਫਾਲ ਹੋਇਆ ਬਹੁਤ ਜ਼ਿਆਦਾ ਹੋਇਆ। ਸਿੱਟੇ ਵਜੋਂ 820 ਜਾਣੇ ਜਿਹੜੇ ਨੇ ਉਹ ਇੰਜਰਡ ਹੋਏ ਨੇ ਤੇ 82 ਹਲੇ ਲਾਪਤਾ ਨੇ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਹਲੇ ਤੱਕ ਅਥਾਰਟੀਜ਼ ਨੂੰ ਉਹ 41 ਲੋਕ ਵੀ ਨਹੀਂ ਲੱਭੇ ਜਿਹੜੇ ਫਲੈਸ਼ ਫਲੱਡਸ ਤੋਂ ਬਾਅਦ ਜਿਹੜੇ ਆ ਉਹ ਲਾਪਤਾ ਹੋ ਗਏ ਸੀਗੇ। ਨਿਊ ਵਿਲੇਜ ਹੈ ਇੱਕ ਉੱਥੇ ਉਹਨਾਂ ਇਲਾਕਿਆਂ ਦੇ ਵਿੱਚ। ਨਾਰਦਰਨ ਜਿਹੜਾ ਪਹਾੜੀ ਇਲਾਕਾ ਉੱਥੇ ਵੀ ਜਿਹੜਾ ਲਾਓ ਕਈ ਇੱਕ ਇਲਾਕਾ ਉੱਥੇ ਵੀ ਕਈ ਲੋਕ ਜਿਹੜੇ ਲਾਪਤਾ ਦੱਸੇ ਜਾਂਦੇ ਨੇ। ਹਲੇ ਤੱਕ ਬਹੁਤ ਸਾਰੇ ਜਿਹੜੇ ਰਾਹਤ ਕੈਂਪ ਨੇ ਉਹਨਾਂ ਦੇ ਵਿੱਚ ਵੀ ਫਲੱਡ ਆਉਣ ਕਰਕੇ ਉੱਥੇ ਵੀ ਜਿਹੜੇ ਰਾਹਤ ਕਾਰਜ ਨੇ ਪ੍ਰਭਾਵਿਤ ਹੋਏ ਨੇ। 115 ਲੋਕਾਂ ਨੂੰ ਜਿਹੜਾ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਉਣ ਤੋਂ ਬਾਅਦ ਵੀ ਲਾਪਤਾ ਮਹਿਸੂਸ ਕੀਤਾ ਜਾ ਰਿਹਾ ਤੇ ਉੱਥੇ ਬਹੁਤ ਸਾਰੇ ਇਲਾਕੇ ਤਾਂ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਨਿਊ ਵਿਲੇਜ ਕਹਿ ਸਕਦੇ ਹਾਂ ਪਿੰਡ ਹੈ ਤੇ ਨਰਦਰਨ ਮਾਊਂਟੇਨ ਦੇ ਜਿਹੜੇ ਇਲਾਕੇ ਨੇ ਜਾਂ ਜਿਹੜਾ ਹੋਰ ਪ੍ਰੋਵਿੰਸ਼ੀਅਲ ਜਿਹੜਾ ਇਲਾਕਾ ਹੈ ਰਾਜਧਾਨੀ ਦੇ ਨੇੜੇ ਤੇੜੇ, ਉੱਥੇ 115 ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਗਿਆ ਸੀ। ਬਾਅਦ ਦੇ ਵਿੱਚ ਜਿਹੜੇ ਲੋਕ ਪਹੁੰਚਾਏ ਗਏ ਸੀ ਉਹਨਾਂ ਦੇ ਵਿੱਚੋਂ ਵੀ 115 ਤੋਂ ਵੱਧ ਲਾਪਤਾ ਦੱਸੇ ਜਾ ਰਹੇ ਨੇ ਤੇ 2 ਦਿਨ ਹੋ ਗਏ ਇਹਨਾਂ ਨੂੰ ਵਿਦਆਊਟ ਪਾਵਰ ਤੇ ਵਿਦਆਊਟ ਕਿਸੇ ਵੀ ਤਰ੍ਹਾਂ ਦਾ ਕਮਿਊਨੀਕੇਸ਼ਨ ਤੋਂ ਹੁਣ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਗਵਾ ਲਏ ਨੇ, ਘਰ ਗਵਾ ਲਏ ਨੇ ਤੇ ਨਾ ਹੀ ਉਹਨਾਂ ਕੋਲੇ ਕੋਈ ਸਾਫ਼ ਪਾਣੀ ਹੈ, ਸੈਨੀਟੇਸ਼ਨ ਪਹੁੰਚ ਨਹੀਂ ਰਹੀ, ਹੈਲਥ ਕੇਅਰ ਦਾ ਬਹੁਤ ਬੁਰਾ ਹਾਲ ਹੈ। UN ਦੀ ਜਿਹੜੀ ਚਿਲਡਰਨ ਏਜੰਸੀ ਹੈ ਚਿਲਡਰਨ ਦੇ ਬਾਰੇ ਬੱਚਿਆਂ ਦੇ ਬਾਰੇ UNICEF ਉੱਥੋਂ ਦੇ ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ। 2 ਮਿਲੀਅਨ ਜਿਹੜੇ ਬੱਚੇ ਨੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਐਜੂਕੇਸ਼ਨ ਤੋਂ ਜਾਂ ਹੋਰ ਕਿਸੇ ਸਪੋਰਟ ਤੋਂ ਵਾਂਝੇ ਹੋ ਜਾਣਗੇ, ਤਕਰੀਬਨ ਪ੍ਰਭਾਵਿਤ ਹੋਣਗੇ। ਜਿਹੜੇ ਇਲਾਕੇ ਹਲੇ ਤੱਕ ਪਾਵਰ ਤੇ ਵਾਟਰ ਸ਼ਾਰਟੇਜ ਦਾ ਸਾਹਮਣਾ ਕਰ ਰਹੇ ਨੇ ਉੱਥੇ ਕਦੋਂ ਬਹਾਲੀ ਹੋਊਗੀ ਉਹਦੇ ਬਾਰੇ ਕਿਹਾ ਕੁਝ ਨਹੀਂ ਜਾ ਸਕਦਾ। ਸੋ ਇਸ ਟਾਈਮ ਯੂਨੀਸੈਫ ਦੇ ਇੱਕ ਅੰਦਾਜ਼ੇ ਦੇ ਮੁਤਾਬਕ 15 ਮਿਲੀਅਨ ਲੋਕ ਨੇ ਜਿਨ੍ਹਾਂ ਨੂੰ ਫੌਰੀ ਤੌਰ ਤੇ ਜਿਹੜੀ ਰਾਹਤ ਜਿਹੜੀ ਬਚਾਅ ਕਾਰਜ ਨੇ ਉਹਨਾਂ ਦੀ ਲੋੜ ਹੈ। ਜੀ ਬਿਲਕੁਲ। ਵੀਅਤਨਾਮ ਦੇ ਵਿੱਚ ਖਾਸ ਕਰਕੇ ਜਿਹੜਾ ਰੈੱਡ ਰਿਵਰ ਹੈਗਾ ਆ ਉਸਨੇ ਪੂਰੀ ਤਰ੍ਹਾਂ ਜਿਹੜੀ ਤਬਾਹੀ ਆ ਉਹ ਮਚਾਈ ਹੋਈ ਹੈਗੀ ਆ। ਇਸ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਰਸ਼ੀਆ ਦੇ ਸੰਬੰਧ ਦੇ ਵਿੱਚ ਗੱਲਬਾਤ ਕਰ ਰਿਹਾ ਸੀ ਕਿ ਰਸ਼ੀਆ ਵਾਲਿਆਂ ਨੇ ਡਿਪਲੋਮੇਟ ਯੂਕੇ ਦੇ ਕੱਢੇ ਹੈਗੇ ਆ ਤੇ ਪੁਟਿਨ ਨੇ ਨਾਟੋ ਜਿਹੜੇ ਮੁਲਕ ਆ ਉਹਨਾਂ ਨੂੰ ਧਮਕੀ ਵੀ ਦਿੱਤੀ ਆ ਵੀ ਜਿਹੜੀ ਇਹ ਜੰਗ ਆ ਵੱਧ ਜਾਊਗੀ ਜੇ US ਤਾਂ ਉਹਨਾਂ ਦੇ ਅਲਾਈਜ਼ ਨੇ ਯੂਕਰੇਨ ਨੂੰ ਲੌਂਗ ਰੇਂਜ ਮਿਜ਼ਾਈਲਸ ਫਾਇਰ ਕਰਨ ਦੇ ਲਈ ਹਾਂ ਕਰ ਦਿੱਤੀ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕੱਲ ਜਿਹੜੀ ਇਹ ਵਾਰਨਿੰਗ ਦਿੱਤੀ ਹੈਗੀ ਆ US ਨੂੰ ਵੀ, ਨਾਟੋ ਅਲਾਈਜ਼ ਨੂੰ ਵੀ ਤੇ ਯੂਕਰੇਨ ਨੂੰ ਵੀ। ਜਿਹੜੀਆਂ ਫਲਾਈਟ ਅਸਾਈਨਮੈਂਟਸ ਆ ਕਹਿੰਦੇ ਵੀ ਜਿਹੜੀਆਂ ਇਹ ਮਿਜ਼ਾਈਲਸ ਦੀਆਂ ਇਹ ਸਿਰਫ ਬਾਹਰਲੇ ਦੇਸ਼ਾਂ ਦੇ ਮੁਲਕਾਂ ਦੇ ਜਿਹੜੇ ਲੋਕ ਹੈਗੇ ਐਕਸਪਰਟ ਆ ਉਹੀ ਹੈਲਪ ਕਰ ਸਕਦੇ। ਕਹਿੰਦੇ ਯੂਕਰੇਨੀਅਨ ਸਰਵਿਸਮੈਨ ਜੋ ਆ ਉਹ ਇਹ ਨਹੀਂ ਚਲਾ ਸਕਦੇ ਜਾਂ ਨਹੀਂ ਇਹਨਾਂ ਨੂੰ ਯੂਜ਼ ਕਰ ਸਕਦੇ, ਉਹਨਾਂ ਨੂੰ ਯੂਜ਼ ਕਰਨਾ ਨਹੀਂ ਆਉਂਦਾ ਹੈਗਾ। ਇਹ ਪੁਟਿਨ ਨੇ ਇੱਕ ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਉਹਦੇ ਰਿਸਪੌਂਸ ਦੇ ਵਿੱਚ ਆਪਣਾ ਜਵਾਬ ਦਿੱਤਾ ਹੈਗਾ। ਕਹਿੰਦੇ ਵੀ ਜੇ ਇਹ ਡਿਸਾਈਡ ਕੀਤਾ ਗਿਆ US ਤੇ ਯੂਰਪੀਅਨ ਕੰਟਰੀਜ਼ ਵੱਲੋਂ ਤੇ ਅਸੀਂ ਇਸ ਦਾ ਜਿਹੜਾ ਆ ਐਕਸ਼ਨ ਲਵਾਂਗੇ ਤੇ ਇਹਦਾ ਤਕੜਾ ਜਿਹੜਾ ਐਕਸ਼ਨ ਹੋਊਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਵੈਸਟਰਨ ਕੰਟਰੀਜ਼ ਨੂੰ, ਵੈਸਟਰਨ ਪਾਰਟਨਰਸ ਆ ਤੇ ਯੂਰਪੀਅਨ ਮੁਲਕ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਪੁੱਛ ਰਿਹਾ ਵੀ ਮੈਨੂੰ ਜਿਹੜਾ ਲੌਂਗ ਰੇਂਜ ਮਿਜ਼ਾਈਲਸ ਆ ਜਿਹੜੀਆਂ US ਨੇ ਦਿੱਤੀਆਂ ਆ ਉਹ ਵਰਤਣ ਲਈ ਹਾਂ ਕੀਤੀ ਜਾਵੇ। ਮਿਜ਼ਾਈਲ ਤਾਂ ਆਲਰੇਡੀ ਯੂਕਰੇਨ ਦੇ ਵਿੱਚ ਪਹੁੰਚ ਚੁੱਕੀਆਂ ਹੈਗੀਆਂ ਪਰ ਹਜੇ ਤੱਕ ਯੂਕਰੇਨ ਨੇ ਉਹ ਯੂਜ਼ ਨਹੀਂ ਕੀਤੀਆਂ।
ਅੱਜ ਸ਼ਾਮ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਪ੍ਰੈਜ਼ੀਡੈਂਟ ਬਾਈਡਨ ਹੁਣੀ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਣ ਜਾ ਰਹੇ ਆ ਤੇ ਉਹਦੇ ਵਿੱਚ ਇਹ ਡਿਸਕਸ ਕੀਤਾ ਜਾਊਗਾ ਕਿ ਜਿਹੜੀਆਂ ਨਾਟੋ ਕੰਟਰੀਜ਼ ਯੂਐਸ ਜਾਂ ਯੂਰਪੀਅਨ ਕੰਟਰੀਜ਼ ਵੱਲੋਂ ਮਿਜ਼ਾਈਲਸ ਦਿੱਤੀਆਂ ਗਈਆਂ ਆ ਉਹਨਾਂ ਨੂੰ ਯੂਜ਼ ਕੀਤਾ ਜਾਵੇ ਜਾਂ ਨਾ। ਸੋ ਇਹ ਉਸ ਤੋਂ ਪਹਿਲਾਂ ਇਹ ਪੁਟਿਨ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਹੈਗੀ ਆ। ਸੋ ਦੇਖਦੇ ਆ ਅੱਜ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਵਿੱਚ ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਦੇ ਵਿੱਚ ਜੋ ਮੀਟਿੰਗ ਹੋਊਗੀ ਉਹਦੇ ਵਿੱਚ ਕੀ ਡਿਸਾਈਡ ਹੁੰਦਾ ਹੈਗਾ ਆ। ਇਹ ਜੰਗ ਹੋਰ ਤੇਜ਼ੀ ਨਾਲ ਵੱਧਦੀ ਆ ਜਾਂ ਜਿਸ ਤਰ੍ਹਾਂ ਚੱਲ ਰਹੀ ਆ ਜਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬੰਦ ਹੋਣ ਦੇ ਅਸਾਰ ਆ। ਜੀ, ਅਗਲੀ ਜਿਵੇਂ ਆਪਾਂ ਕੁਦਰਤੀ ਕਰੋਪੀ ਦੀ ਗੱਲ ਕੀਤੀ ਸੀ ਵੀਅਤਨਾਮ ਦੇ ਬਾਰੇ, ਅਗਲੀ ਜਿਹੜੀ ਖਬਰ ਆ ਉਹ ਵੀ ਕੁਦਰਤੀ ਕਰੋਪੀ ਦੇ ਨਾਲ ਜੁੜੀ ਹੋਈ ਆ। BBC ਦੀ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਯੂਰਪ ਦੇ ਕੁਝ ਹਿੱਸੇ ਨੇ, ਖਾਸ ਕਰਕੇ ਸੈਂਟਰਲ ਯੂਰਪ ਦੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਲ ਦੇ ਕਹਿ ਲਓ ਜਾਂ ਪਿਛਲੇ ਕੁਝ ਸਾਲਾਂ ਦੇ ਮਾਮਲਿਆਂ ਦੇ ਵਿੱਚ ਮੁਕਾਬਲੇ ਦੇ ਵਿੱਚ ਬਹੁਤ ਭਿਆਨਕ ਜਿਹੜੀ ਫਲੱਡਿੰਗ ਆ ਉਹਦਾ ਸਾਹਮਣਾ ਕਰ ਸਕਦੇ ਨੇ। ਦੱਸਿਆ ਜਾ ਰਿਹਾ ਕਿ ਹੁਣ ਆਸਟਰੀਆ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਜਾਂ ਪੋਲੈਂਡ ਦੇ ਵਿੱਚ ਕਹਿ ਲਓ, ਉੱਥੇ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜਿਹੜੇ ਪਾਣੀ ਦੇ ਸੋਰਸਸ ਨੇ ਉਹਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ, ਰੇਤ ਦੇ ਥੈਲੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਫਲੈਸ਼ ਜਿਹੜੇ ਹੜ੍ਹਾਂ ਦੇ ਜਿਹੜੀ ਸੰਭਾਵਨਾ ਉਹ ਬਣ ਗਈ ਹੈ, ਕਿਉਂਕਿ ਇਸ ਟਾਈਮ ਦੱਸਿਆ ਜਾ ਰਿਹਾ ਕਿ 4 ਜਿਹੜੇ ਦੱਖਣੀ ਹਿੱਸੇ ਨੇ, ਪ੍ਰਾਂਤ ਨੇ, ਸੂਬੇ ਨੇ ਕਹਿ ਸਕਦੇ ਹਾਂ, ਉਹਨਾਂ ਦੇ ਵਿੱਚ 6 ਇੰਚ ਤੋਂ ਵੱਧ 15 ਸੈਂਟੀਮੀਟਰ ਤੋਂ ਵੱਧ ਜਿਹੜਾ ਮੀਂਹ ਆ ਉਹ ਪੈ ਸਕਦਾ ਤੇ ਇਹਦੇ ਦਰਮਿਆਨ ਰੌਕਲਾ ਦੇ ਵਿੱਚ, ਰੌਕਲਾ ਇਲਾਕਾ, ਉੱਥੇ ਹੜ੍ਹਾਂ ਦੇ ਬਾਰੇ ਜਾਂ ਲੋਕਾਂ ਦੇ ਵਿੱਚ ਜਿਹੜਾ ਦਹਿਲ ਫੈਲਿਆ ਉਹਦੇ ਬਾਰੇ ਬਰੀਫਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਪੋਲਿਸ਼ ਪ੍ਰਧਾਨ ਮੰਤਰੀ ਡੋਨਲਡ ਟਸਕ। ਉਹਨਾਂ ਨੇ ਕਿਹਾ ਕਿ ਘਬਰਾਉਣ ਦਾ ਕੋਈ ਕਾਰਨ ਨਹੀਂ ਆ, ਅਸੀਂ ਸਾਰੇ ਜਿਹੜੇ ਪ੍ਰਬੰਧ ਆ ਉਹ ਕਰ ਲਏ ਆ। ਆਰਮੀ ਦੇ ਲਈ ਕਿਹਾ ਗਿਆ 1000 ਜਿਹੜੇ ਆਰਮੀ ਦੇ ਸੈਨਿਕ ਨੇ, ਫੌਜੀ ਨੇ, ਉਹ ਡਿਪਲੋਏ ਕਰਨੇ ਪਏ ਨੇ। ਆਸਟਰੀਆ ਦੇ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਭਾਰੀ ਮੀਂਹ ਪਿਆ ਤੇ ਬਰਫ਼ ਕਰਕੇ ਪਹਿਲਾਂ ਹੀ ਜਿਹੜੀ ਯਾਤਰਾ ਜਾਂ ਟਰੈਵਲ ਆ ਉਹ ਕਰਨਾ ਔਖਾ ਹੈ। ਉੱਥੋਂ ਦੇ ਜਿਹੜੇ ਚਾਂਸਲਰ ਨੇ ਕਾਰਲ ਨੇਮਰ, ਉਹਨਾਂ ਨੇ ਕਿਹਾ ਕਿ ਅਸੀਂ ਰਾਹਤ ਕਾਰਜ ਕਰ ਰਹੇ ਹਾਂ, ਅਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਨੁਕਸਾਨ ਹੈ ਜਾਂ ਉਹਦੇ ਲਈ ਤਿਆਰ ਹਾਂ, ਪਰ ਬਾਵਜੂਦ ਇਸ ਦੇ ਕੋਈ ਘਬਰਾਉਣ ਦਾ ਕਾਰਨ ਨਹੀਂ ਬਣਦਾ। ਦੱਸਿਆ ਜਾ ਰਿਹਾ ਹੈ ਕਿ ਹੁਣ ਇੱਕ ਇਮੇਜ ਵੀ ਜਿਹੜੀ ਵਾਇਰਲ ਹੋ ਰਹੀ ਹੈ 2002 ਦੇ ਜਿਹੜੇ ਫਲੱਡ ਆਏ ਸੀ ਮੈਟਰੋ ਸਟੇਸ਼ਨਸ ਦੇ ਵਿੱਚ ਜਾਂ ਹੋਰ ਜਿੱਥੇ ਲੋਕਾਂ ਨੂੰ ਬਹੁਤ ਮੁਸ਼ੱਕਤ ਤੋਂ ਬਾਅਦ, ਭਾਰੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ ਸੀਗਾ ਤੇ ਉਹ ਲੋਕ ਹਾਲੇ ਉਸ ਤਬਾਹੀ ਨੂੰ, ਉਸ ਮੰਜ਼ਰ ਨੂੰ ਭੁੱਲੇ ਨਹੀਂ ਆ। ਰਿਵਰ ਵਾਲਟਵਾ, ਦਰਿਆ ਵਾਲਟਵਾ ਜਿਹੜਾ ਤੇ ਜਾਂ ਸਰਕਲੋਵਾ ਦੇ ਜਿਹੜੇ ਇਲਾਕੇ ਨੇ, ਦੱਸਿਆ ਜਾ ਰਿਹਾ ਕਿ ਜੇ ਪਾਣੀ ਦਾ ਬਹੁਤ ਵੱਡਾ ਸੋਰਸ ਹੈ, ਉੱਥੇ ਜਿਹੜੇ ਉਹਨਾਂ ਨਾਲ ਲੱਗਦੀ ਆਬਾਦੀ ਆ ਉਹ ਘਬਰਾਈ ਹੋਈ ਆ। ਉਹਨਾਂ ਨੂੰ ਲੱਗਦਾ ਕਿ ਜੇਕਰ ਪਾਣੀ ਦਾ ਪੱਧਰ ਵੱਧ ਗਿਆ ਤਾਂ ਉੱਥੇ ਨੁਕਸਾਨ ਬਹੁਤ ਹੋ ਜਾਊਗਾ। ਜੇਕਰ ਦੱਸਿਆ ਜਾ 1997 ਦੀ ਇੱਕ ਗੱਲ ਆ ਜਾਂ ਉਦੋਂ ਵੀ ਹੜ੍ਹ ਆਏ ਸੀਗੇ ਬਹੁਤ, ਉਦੋਂ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ 50 ਲੋਕ ਇਹਨਾਂ ਹੜ੍ਹਾਂ ਦੀ ਮਾਰ ਹੇਠ ਆ ਕੇ ਆਪਣੀਆਂ ਜਾਨਾਂ ਗਵਾ ਗਏ ਸੀਗੇ। ਹੁਣ ਜਿਸੈਂਕੀ ਜਿਹੜੀ ਮਾਊਂਟੇਨਸ ਆ, ਉੱਥੇ ਦੱਸਿਆ ਜਾ ਰਿਹਾ ਕਿ ਅਗਲੇ 3 ਦਿਨਾਂ ਦੇ ਵਿੱਚ ਉਹ ਕਾਫੀ ਕ੍ਰਿਟੀਕਲ ਨੇ। ਉੱਥੇ ਕਿੰਨੇ ਕੁ ਮੀਂਹ ਪੈਂਦਾ ਉਹਦੇ ਤੇ ਹੀ ਇਹਨਾਂ ਇਲਾਕਿਆਂ, ਖਾਸ ਕਰਕੇ ਪੋਲੈਂਡ ਦੇ ਕੁਝ ਇਲਾਕੇ ਜਾਂ ਕੁਝ ਜਿਹੜੇ ਦਰਿਆ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਉਹਨਾਂ ਦੇ ਵਿੱਚ ਕਿੰਨਾ ਪਾਣੀ ਦਾ ਪੱਧਰ ਵੱਧਦਾ ਹੈ, ਇਹ ਉੱਥੇ ਪੈ ਰਹੇ ਮੀਂਹ ਤੇ ਨਿਰਭਰ ਕਰਦਾ ਤੇ ਅਗਲੇ 3 ਦਿਨ ਬੜੇ ਹੀ ਕ੍ਰਿਟੀਕਲ ਕਹੇ ਜਾ ਰਹੇ ਨੇ, ਖਾਸ ਤੌਰ ਤੇ ਇਹਨਾਂ ਇਲਾਕਿਆਂ ਦੇ ਲਈ। ਜੀ ਜੀ, ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਆਪਣੇ ਲੋਕਾਂ ਦੀ ਰਿਟਾਇਰਮੈਂਟ ਏਜ ਜਿਹੜੀ ਆ ਉਹ ਵਧਾਉਣ ਜਾ ਰਿਹਾ, ਕਿਉਂਕਿ ਲੋਕ ਜਿਹੜੇ ਆ ਉਹ ਚਾਈਨਾ ਦੇ ਵਿੱਚ ਜੋ 1950 ਦੇ ਵਿੱਚ ਰਿਟਾਇਰਮੈਂਟ ਏਜ ਰੱਖੀ ਗਈ ਸੀ, ਕਹਿੰਦੇ ਉਸ ਟਾਈਮ ਦੇ ਉੱਤੇ ਸਿਰਫ ਲਾਈਫ ਐਕਸਪੈਕਟੈਂਸੀ ਜਿਹੜੀ ਸੀ 40 ਜਾਂ 41 ਸਾਲ ਸੀਗੀ। ਹੁਣ ਉਸ ਨੂੰ ਵਧਾਉਣ ਜਾ ਰਿਹਾ ਕਿਉਂਕਿ ਇੱਕ ਟਾਈਮ ਦੇ ਉੱਤੇ 400 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਚਾਈਨਾ ਦੇ ਵਿੱਚ ਉਹ ਰਿਟਾਇਰਮੈਂਟ ਏਜ ਦੇ ਉੱਤੇ ਹੋਣਗੇ। ਹੁਣ ਇਹ USA ਦੀ ਪੋਪੂਲੇਸ਼ਨ ਨਾਲੋਂ ਵੀ ਜ਼ਿਆਦਾ ਆ। ਸੋ ਜੇ ਉਹਨਾਂ ਨੂੰ ਜਿਹੜੇ ਬੈਨੀਫਿਟਸ ਦੇਣੇ ਆ ਤੇ ਉਹ ਚਾਈਨਾ ਵਾਲੇ ਕਹਿੰਦੇ ਵੀ ਸਾਡੇ ਕੋਲ ਇੰਨੇ ਬੈਨੀਫਿਟਸ ਹੈ ਨਹੀਂ। ਸਟੈਂਡਿੰਗ ਕਮੇਟੀ ਆਫ ਦ ਨੈਸ਼ਨਲ ਪੀਪਲਸ ਕਾਂਗਰਸ, ਉਹਨਾਂ ਨੇ ਜਿਹੜਾ ਕਾਉਂਟੀ ਦਾ ਲੈਜਿਸਲੇਚਰ ਹੈਗਾ, ਉਹਨਾਂ ਨੇ ਇਹ ਪਾਸ ਕੀਤਾ ਆ ਵੀ ਆਉਣ ਵਾਲੇ ਸਾਲ ਤੋਂ ਜੋ ਰਿਟਾਇਰਮੈਂਟ ਏਜ ਆ ਬੰਦਿਆਂ ਦੇ ਲਈ ਉਹ 63 ਸਾਲ ਕਰ ਦਿੱਤੀ ਜਾਊਗੀ। ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਦੀ 55 ਸਾਲ ਤੋਂ ਵਧਾ ਕੇ 58 ਸਾਲ। ਜਿਹੜੀ ਹੁਣ ਰਿਟਾਇਰਮੈਂਟ ਏਜ ਆ ਬੰਦਿਆਂ ਲਈ 60 ਹੈ, ਸੋ ਉਹਨੂੰ ਵਧਾ ਕੇ 63 ਕੀਤੀ ਜਾਊਗੀ। ਬੀਬੀਆਂ ਦੇ ਲਈ 50 ਆ, ਉਹਨੂੰ ਵਧਾ ਕੇ
ਜਿਹੜੀ ਆ 55 ਜਾਂ 58 ਕੀਤੀ ਜਾਊਗੀ। ਬਲੂ ਕਾਲਰ ਜੌਬਸ ਲਈ 55 ਤੇ ਵਾਈਟ ਕਾਲਰ ਜੌਬਸ ਲਈ ਵੀ ਜਿਹੜੀ ਆ ਏਜ ਉਹ ਵਧਾਉਣ ਜਾ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਚਾਈਨਾ 'ਚ ਲੋਕ ਰਿਟਾਇਰ ਹੋ ਰਹੇ ਆ, ਉਹਨਾਂ ਦੀ ਏਜ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ, ਤੇ ਜਿਹੜਾ ਪੈਨਸ਼ਨ ਫੰਡ ਹੈਗਾ ਉਹਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ, ਤੇ ਉਹਨਾਂ ਦੇ ਕੋਲ ਕਿੰਨੇ ਕੁ ਜਿਹੜੇ ਪੈਸੇ ਆ ਉਹ ਪੈਨਸ਼ਨ ਦੇਣ ਦੇ ਲਈ ਹੈਗੇ ਆ। ਪਹਿਲੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਰਿਟਾਇਰਮੈਂਟ ਏਜ 1950 ਦੇ ਵਿੱਚ ਰੱਖੀ ਗਈ ਸੀ, ਜਿਸ ਟਾਈਮ ਦੇ ਉੱਤੇ ਜਿਹੜੀ ਲਾਈਫ ਐਕਸਪੈਕਟੈਂਸੀ ਸੀਗੀ 40 ਸਾਲ ਦੇ ਕਰੀਬ ਸੀਗੀ। ਸੋ ਜਨਵਰੀ ਮਹੀਨੇ ਤੋਂ ਇਹ ਸਟਾਰਟ ਹੋਊਗਾ। ਫੋਰ ਐਗਜ਼ਾਮਪਲ ਕਹਿੰਦੇ ਜੇ 71 ਦੇ ਵਿੱਚ ਜਿਹੜਾ ਬੰਦਾ ਬੋਰਨ ਹੋਇਆ ਆ, ਤੇ ਜੇ ਉਹ 61 ਸਾਲਾਂ ਤੇ 7 ਮਹੀਨੇ ਦਾ ਹੋ ਕੇ ਰਿਟਾਇਰ ਅਗਸਤ 2032 ਦੇ ਵਿੱਚ ਹੋਊਗਾ। ਡੈਮੋਗ੍ਰਾਫਿਕਸ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਚਾਈਨਾ ਦੇ ਉੱਤੇ। 2023 ਦੇ ਵਿੱਚ ਚਾਈਨਾ ਵਾਲਿਆਂ ਨੇ ਰਿਪੋਰਟ ਕੀਤਾ ਸੀ ਵੀ 300 ਮਿਲੀਅਨ ਲੋਕ ਉਹਨਾਂ ਦੇ 60 ਸਾਲ ਤੋਂ ਉੱਪਰ ਆ। 2035 ਤਾਈਂ ਇਹ ਫਿਗਰ 400 ਮਿਲੀਅਨ ਚਲ ਜਾਊਗਾ, ਜਿਹੜਾ ਕਿ ਯੂਐਸਏ ਦੀ ਪਾਪੂਲੇਸ਼ਨ ਨਾਲੋਂ ਵੀ ਕਿਤੇ ਜ਼ਿਆਦਾ ਹੈਗਾ ਆ। ਪਹਿਲਾਂ ਜਿਹੜਾ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਿਸ ਆ, ਉਹਨਾਂ ਨੇ ਇਹ ਪ੍ਰੋਜੈਕਟ ਕੀਤਾ ਸੀ ਜਿਹੜਾ ਪਬਲਿਕ ਪੈਨਸ਼ਨ ਫੰਡ ਆ ਉਹ ਆਊਟ ਆਫ ਮਨੀ ਰਨ ਹੋ ਜਾਊਗਾ ਇਸ ਸਾਲ ਦੇ ਵਿੱਚ। ਯੂਐਸਏ ਦੇ ਉੱਤੇ ਵੀ ਇਦਾਂ ਦਾ ਪ੍ਰੈਸ਼ਰ ਹੈਗਾ। ਸੋਸ਼ਲ ਸਿਕਿਉਰਿਟੀ ਤੇ ਬਹੁਤ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਆ ਵੀ ਕਿਸੇ ਟਾਈਮ ਵੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਖਤਮ ਹੋ ਸਕਦੀ ਹੈਗੀ ਆ। ਯੂਐਸਏ ਦੇ ਵਿੱਚ ਵੀ ਰੌਲਾ ਚੱਲ ਰਿਹਾ ਵੀ ਜੇ ਪੈਨਸ਼ਨ ਦੀ ਏਜ ਜਿਹੜੀ ਆ ਉਹ ਵਧਾਈ ਜਾਵੇ। ਸੋ ਲਗਭਗ ਸਾਰੇ ਮੁਲਕਾਂ 'ਚ ਇਹ ਸਿਚੁਏਸ਼ਨ ਆ, ਪਰ ਜਿੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਉਸ ਨੂੰ ਕਿਸ ਤਰ੍ਹਾਂ ਜਿਹੜਾ ਆ ਜਿਹੜੇ ਬਜ਼ੁਰਗ ਹੋ ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਪੈਨਸ਼ਨ ਦਿੱਤੀ ਜਾ ਸਕਦੀ ਆ। ਸੋ ਉਹ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਹੈਗਾ ਆ। ਗਲੋਬਲ ਹੈਲਥ ਐਟ ਕਾਉਂਸਲ ਔਨ ਫੋਰਨ ਰਿਲੇਸ਼ਨਸ ਜਿਹੜੇ ਚਾਈਨਾ ਦੇ ਆ, ਉਹਨਾਂ ਨੇ ਕਿਹਾ ਵੀ ਚਾਈਨਾ ਦੇ ਕੋਲ ਬਹੁਤ ਵੱਡੀ ਬਜ਼ੁਰਗ ਲੋਕਾਂ ਦੀ ਪੋਪੂਲੇਸ਼ਨ ਆ, ਤੇ ਸਾਡੇ ਲਈ ਇਹ ਇੱਕ ਬਹੁਤ ਵੱਡਾ ਚੈਲੰਜ ਹੈਗਾ ਆ। ਸੋ ਇਸ ਕਰਕੇ ਕੰਮ ਕਰਨ ਦੇ ਲਈ 3 ਸਾਲ ਜਿਹੜੀ ਏਜ ਆ ਉਹਨਾਂ ਨੇ ਹੋਰ ਵਧਾ ਦਿੱਤੀ ਆ। ਉਸ ਤੋਂ ਬਾਅਦ ਜਿਹੜੇ ਲੋਕ ਆ ਉਹ ਰਿਟਾਇਰ ਹੋ ਸਕਦੇ ਹੈਗੇ ਜੀ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਆ, ਬੰਗਲਾਦੇਸ਼ ਦੀ ਗੱਲ ਕਰੀਏ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦ ਜੀਆ ਨੂੰ ਮੁੜ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਢਾਕਾ ਟ੍ਰਿਬਿਊਨ ਨੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਜਿਹੜੀ ਹੈ BNP ਉਹਦੇ ਮੀਡੀਆ ਸੈੱਲ ਦੇ ਮੈਂਬਰ ਸਾਇਰੁਲ ਕਬੀਰ ਖਾਨ ਦੇ ਹਵਾਲੇ ਦੇ ਨਾਲ ਇਹ ਗੱਲ ਦੱਸੀ ਹੈ ਕਿ ਪਾਰਟੀ ਪ੍ਰਧਾਨ ਉਹਨਾਂ ਨੂੰ ਰਿਹਾਇਸ਼ ਤੋਂ ਜਿਹੜੇ ਆ ਉਹ ਤੜਕੇ ਏਵਰ ਕੇਅਰ ਹਸਪਤਾਲ ਆ ਉੱਥੇ ਇੱਕ ਦਾਖਲ ਕਰਵਾਇਆ ਗਿਆ। ਜ਼ੀਆ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਕਈ ਟੈਸਟ ਕਰਵਾਉਣ ਦੀ ਉਹਨਾਂ ਨੂੰ ਸਲਾਹ ਦਿੱਤੀ ਗਈ ਹੈ, ਤੇ ਉਹ ਇਸ ਟਾਈਮ ਗਠੀਆ, ਸ਼ੂਗਰ, ਗੁਰਦੇ, ਫੇਫੜਿਆਂ ਤੇ ਦਿਲ ਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਨੇ। ਖਾਲਿਦ ਜ਼ੀਆ ਇਸੇ ਹਸਪਤਾਲ ਦੇ ਵਿੱਚ 45 ਦਿਨ ਇਲਾਜ ਤੋਂ ਬਾਅਦ 21 ਅਗਸਤ ਨੂੰ ਘਰ ਪਰਤੇ ਸੀਗੇ। ਉਹ ਪਿਛਲੇ 5 ਸਾਲ ਤੋਂ ਘਰ ਦੇ ਵਿੱਚ ਨਜ਼ਰਬੰਦ ਸਨ ਅਤੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੇ ਹੁਕਮਾਂ ਤੇ ਉਹਨਾਂ ਨੂੰ 6 ਅਗਸਤ ਨੂੰ ਰਿਹਾ ਕੀਤਾ ਗਿਆ ਸੀਗਾ। ਤੇ ਆਪਾਂ ਦੇਖਿਆ ਕਿ ਬੰਗਲਾਦੇਸ਼ ਦੇ ਵਿੱਚ ਕਾਫੀ ਕੁਝ ਹੋਇਆ, ਹਿੰਸਾ ਵਾਪਰੀ, ਤੇ ਉੱਥੇ ਜਿਹੜੀ ਇੱਕ ਬੀਬੀ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਹਦੇ ਪਿਤਾ ਫਰੀडम ਫਾਈਟਰ ਰਹੇ। ਉਹਨਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਸੀਗਾ, ਪਰ ਫਰੀडम ਫਾਈਟਰ ਦੀਆਂ ਆਉਣ ਵਾਲੀਆਂ ਨਸਲਾਂ ਕਦੋਂ ਡਿਕਟੇਟਰ ਰੂਪ ਅਖਤਿਆਰ ਕਰ ਗਈਆਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ, ਤੇ ਜਦੋਂ ਪਤਾ ਲੱਗਾ ਤਾਂ ਫਿਰ ਉਹਨਾਂ ਨੇ ਤਖਤਾ ਪਲਟ ਦਿੱਤਾ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰਿਆ ਅਮਰੀਕਾ ਦੇ ਵਿੱਚ, ਦੁਨੀਆ 'ਚ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ, ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਨਿਖਿਲ ਗੁਪਤਾ ਤੁਹਾਨੂੰ ਸਾਰਿਆਂ ਨੂੰ ਯਾਦ ਆ, ਜਿਹਨੂੰ ਅਮਰੀਕਾ ਦੀ ਸਰਕਾਰ ਚੱਕ ਲਿਆਈ ਸੀ ਇੱਥੇ, ਜਿਸ ਨੂੰ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈਗਾ। ਉਸ ਦੀ ਅੱਜ ਸੁਣਵਾਈ ਹੋਣੀ ਸੀ ਕੋਰਟ ਦੇ ਵਿੱਚ, ਪਰ ਉਹ ਜਿਹੜੀ ਹੁਣ ਸੁਣਵਾਈ ਆ ਕੋਰਟ ਨੇ 18 ਅਕਤੂਬਰ 2024 ਨੂੰ ਐਕਸਟੈਂਡ ਕਰ ਦਿੱਤੀ ਹੈਗੀ ਆ। ਦੋਹਾਂ ਹੀ ਪੱਖਾਂ ਦੀ ਸਹਿਮਤੀ ਦੇ ਨਾਲ ਇਹਨੂੰ ਜਿਹੜਾ ਆ ਚੇਂਜ ਕੀਤਾ ਗਿਆ ਆ। ਮਾਮਲੇ ਦੀ ਜਿਹੜੀ ਸੁਣਵਾਈ ਆ ਨਿਊਯਾਰਕ ਦੇ ਸਦਰਨ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਵੇਟਰ ਮਰੀਰੋ ਇਹਨਾਂ ਵੱਲੋਂ ਕੀਤੀ ਗਈ ਸੀ। ਜਿਹੜਾ ਇਹ ਚੇਂਜ ਕਰਨ ਦਾ, ਮੁਲਤਵੀ ਕਰਨ ਦਾ ਜਿਹੜਾ ਮਕਸਦ ਆ, ਦੋਨਾਂ ਪੱਖਾਂ ਦੇ ਵਕੀਲਾਂ ਨੂੰ ਜਿਹੜਾ ਸੁਣਿਆ ਗਿਆ, ਗਵਰਨਮੈਂਟ ਦਾ ਵੀ ਤੇ ਗੁਪਤੇ ਦਾ ਵੀ ਜਿਹੜਾ ਵਕੀਲ ਹੈਗਾ। ਅਮਰੀਕਾ ਦੇ ਸਰਕਾਰ ਨੇ ਇਹਨੂੰ ਜਿਹੜਾ ਮੁਲਤਵੀ ਕਰਨ ਦੇ ਲਈ ਸਪੀਡੀ ਟ੍ਰਾਇਲ ਐਕਟ ਦੇ ਤਹਿਤ ਸਹੀ ਮੰਨਿਆ ਹੈਗਾ, ਤਾਂ ਕਿ ਕਹਿੰਦੇ ਭਈ ਇੱਕ ਜਿਹੜਾ ਫੈਸਲਾ ਆ ਹੋਣ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਜਿਹੜਾ ਸਰਕਾਰੀ ਵਕੀਲ ਕੈਮਲ ਫਲੈਚਰ ਨੇ ਦੋਹਾਂ ਪੱਖਾਂ ਵੱਲੋਂ ਸਹਿਮਤੀ ਜਤਾਈ ਸੀ ਕਿ ਵਾਧਾ ਸਮਾਂ ਜਿਹੜਾ ਆ ਮਾਮਲੇ ਵਿੱਚ ਦਸਤਾਵੇਜ਼ਾਂ ਦੀ ਪੇਸ਼ੀ ਤੇ ਸਪਸ਼ਟੀਕਰਨ ਲਈ ਲੋੜੀਂਦਾ ਹੈਗਾ ਆ। ਸੋ ਇਹ ਸੁਣਵਾਈ ਨਿਖਿਲ ਗੁਪਤਾ ਦੇ ਖਿਲਾਫ ਇਹ ਦਾਅਵੇ ਨੂੰ ਇੱਕ ਹੋਰ ਮਹੱਤਵਪੂਰਨ ਮੋੜ ਤੇ ਲਿਆ ਸਕਦੀ ਆ। ਸੋ ਅਗਲੇ ਮਹੀਨੇ ਦੀ ਜਿਹੜੀ ਸੁਣਵਾਈ ਹੋਣੀ ਆ ਉਹਦੇ ਵਿੱਚ ਸਾਨੂੰ ਹੋਰ ਬਹੁਤ ਕੁਝ ਖੁਲਾਸੇ ਮਿਲਣਗੇ। ਸੋ ਜਿਹੜੀ ਹੁਣ 18 ਅਕਤੂਬਰ ਨੂੰ ਸੁਣਵਾਈ ਹੋਊਗੀ, ਇਹਦੇ ਚ ਗਵਰਨਮੈਂਟ ਦੇ ਵਕੀਲ ਨੇ ਵੀ ਕਿਹਾ ਆ, ਗੁਪਤੇ ਦੇ ਵਕੀਲ ਨੇ ਵੀ ਕਿਹਾ ਵੀ ਮੈਂ ਹੋਰ ਇਨਫੋਰਮੇਸ਼ਨ ਇਕੱਠੀ ਕਰਨੀ ਆ, ਪਰ ਜੋ ਕੁਝ ਲੱਗ ਰਿਹਾ ਆ ਵੀ ਗਵਰਨਮੈਂਟ ਹੋਰ ਵੀ ਬਹੁਤ ਕੁਝ ਗੁਪਤੇ ਦੇ ਤੇ ਜਿਹੜੀ ਇੰਡੀਆ ਦੀ ਸਰਕਾਰ ਆ, ਜਿਨ੍ਹਾਂ ਨੇ ਗੁਪਤੇ ਦੇ ਰਾਹੀਂ ਰਲ ਕੇ ਕੋਸ਼ਿਸ਼ ਕੀਤੀ ਆ, ਉਹਦੇ ਜਿਹੜੀ ਇਨਫੋਰਮੇਸ਼ਨ ਆ ਹੋਰ ਜਿਹੜੀ ਆ ਉਹ ਪੇਸ਼ ਕੀਤੀ ਜਾਊਗੀ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਜ਼ਰਾਈਲ ਦੀ। ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਹੁਣ 25 ਫਿਲਸਤੀਨੀ ਹਲਾਕ ਹੋਏ ਨੇ ਤੇ ਜਿਹੜੇ ਤਾਜ਼ਾ ਹਮਲੇ ਕੀਤੇ ਗਏ ਨੇ ਇਜ਼ਰਾਈਲ ਤੇ ਉਹਦੇ ਵਿੱਚ 16 ਬੰਦੇ ਹੋਰ ਮਾਰੇ ਗਏ ਨੇ ਗਾਜ਼ਾ ਦੇ ਇਲਾਕਿਆਂ ਦੇ ਵਿੱਚ। ਫਿਲਸਤੀਨੀ ਇਲਾਕਿਆਂ ਦੇ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦੇ ਵਿੱਚ ਇਹ ਮੌਤਾਂ ਹੋਈਆਂ ਨੇ। ਇਹਨਾਂ ਦੇ ਵਿੱਚੋਂ 5 ਫਿਲਸਤੀਨੀ ਪੱਛਮੀ ਕੰਢੀ ਅਤੇ 20 ਗਾਜ਼ਾ ਪੱਟੀ ਦੇ ਵਿੱਚ ਹਲਾਕ ਹੋਏ ਨੇ। ਇੱਕ ਟੈਂਟ ਕੈਂਪ ਤੇ ਹੋਇਆ ਸੀ ਹਮਲਾ, ਗਾਜ਼ਾ ਦੇ ਸਿਹਤ ਮੰਤਰਾਲੇ ਨੇ ਗੱਲ ਕਹੀ ਹੈ, ਤੇ ਉਹਦੇ ਵਿੱਚ 19 ਜਣੇ ਮਾਰੇ ਗਏ। ਉਹਨਾਂ ਕਿਹਾ ਕਿ ਹੁਣ ਤੱਕ ਇਜ਼ਰਾਈਲ ਹਮਾਸ ਜੰਗ ਦੇ ਵਿੱਚ 40,000 ਤੋਂ ਵੱਧ ਫਿਲਸਤੀਨੀ ਹਲਾਕ ਹੋ ਚੁੱਕੇ ਨੇ। ਇਜ਼ਰਾਈਲ ਨੇ ਕਿਹਾ ਕਿ ਉਸਨੇ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ, ਖਾੜਕਾਂ ਨੂੰ ਨਿਸ਼ਾਨਾ ਬਣਾਇਆ, ਪਰ ਸਬੂਤ ਦਿੱਤੇ ਬਿਨਾਂ ਦਾਅਵਾ ਕੀਤਾ ਕਿ ਹੁਣ ਤੱਕ 17,000 ਜਿਹੜੇ ਹਮਾਸ ਦੇ ਅੱਤਵਾਦੀ ਨੇ ਉਹ ਮਾਰੇ ਜਾ ਚੁੱਕੇ ਨੇ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਪੱਛਮੀ ਕੰਢੇ ਦੇ ਟੁਬਸ ਸ਼ਹਿਰ ਦੇ ਵਿੱਚ ਅੱਤਵਾਦੀਆਂ ਦੇ ਗਰੁੱਪ ਨੂੰ ਨਿਸ਼ਾਨਾ ਬਣਾਇਆ ਸੀ। ਉਧਰ ਗਾਜ਼ਾ ਪੱਟੀ ਦੇ ਵਿੱਚ ਯੂਰਪੀ ਹਸਪਤਾਲ ਦੇ ਮੁਤਾਬਕ ਤੜਕੇ ਕੀਤੇ ਗਏ ਹਵਾਈ ਹਮਲਿਆਂ ਦੇ ਵਿੱਚ 11 ਜਣੇ ਮਾਰੇ ਗਏ ਨੇ। ਖਾਨ ਯੂਨਸ ਨੇੜੇ ਹੋਏ ਹਮਲੇ ਦੇ ਵਿੱਚ 3 ਔਰਤਾਂ, ਬੱਚਾ ਤੇ ਇੱਕ ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ ਜਿਹੜਾ ਜ਼ਬਾਲੀਆ ਦੇ ਸ਼ਰਨਾਰਥੀ ਕੈਂਪ ਦੇ ਵਿੱਚ ਇੱਕ ਘਰ ਤੇ ਹਮਲਾ ਹੋਇਆ ਸੀਗਾ, ਉੱਥੇ 6 ਔਰਤਾਂ ਤੇ ਇੱਕ ਬੱਚਾ ਮਾਰੇ ਗਏ। ਇਹ ਘਰ ਅਲ ਕੁਦਸ ਓਪਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਕਰਮ ਅਲ ਨਾਜ਼ਰ ਦਾ ਦੱਸਿਆ ਗਿਆ, ਜੋ ਹਮਲੇ ਦੇ ਵਿੱਚ ਵਾਲ-ਵਾਲ ਬਚ ਗਿਆ। ਉਧਰ ਨੁਸਰਤ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਕੂਲ ਦੇ ਵਿੱਚ ਪਨਾਹ ਲੈ ਕੇ ਬੈਠੇ ਲੋਕਾਂ ਦੇ ਉੱਤੇ ਕੀਤੇ ਗਏ ਹਮਲੇ ਦੇ ਵਿੱਚ 14 ਜਣੇ ਮਾਰੇ ਗਏ ਨੇ। ਤਾਜ਼ਾ ਖਬਰਾਂ ਦੇ ਮੁਤਾਬਕ ਇਜ਼ਰਾਈਲ ਨੇ ਹੁਣ ਜਿਹੜੇ ਇਜ਼ਰਾਈਲ ਦੇ ਮਾਮਲੇ ਦੇ ਵਿੱਚ WHO ਨੇ ਕਿਹਾ ਕਿ ਹੁਣ ਜਿਹੜਾ US ਆ ਉਹ ਪ੍ਰੈਸ਼ਰ ਬਣਾਵੇ, ਅਮਰੀਕਾ ਜਿਹੜਾ ਪ੍ਰੈਸ਼ਰ ਬਣਾਵੇ ਇਜ਼ਰਾਈਲ ਦੇ ਉੱਤੇ ਕਿ ਇਹਨਾਂ ਹਮਲਿਆਂ ਨੂੰ ਜਿਹੜਾ ਉਹ ਰੋਕਿਆ ਜਾਵੇ। ਦੱਸਿਆ ਜਾ ਰਿਹਾ ਕਿ ਖਾਸਾ ਨੁਕਸਾਨ ਹੋਣ ਕਰਕੇ ਇਸ ਟਾਈਮ UN ਨੇ ਵੀ ਕਿਹਾ ਤੇ ਹੋਰ ਵੀ ਜਿਹੜੀਆਂ ਆਲਮੀ ਤਾਕਤਾਂ ਨੇ ਉਹ ਇਜ਼ਰਾਈਲ ਦੀਆਂ ਇਹਨਾਂ ਆਪ ਖੁਦਰੀਆਂ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਤੋਂ ਖਾਸੀਆਂ ਖਫਾ ਨੇ ਤੇ ਇਜ਼ਰਾਈਲ ਦੇ ਉੱਤੇ ਇਸ ਕਤਲੇਆਮ ਨੂੰ ਰੋਕਣ ਦੇ ਲਈ ਦਬਾਅ ਪੈ ਰਿਹਾ ਹੈ। ਬਹੁਤ ਸਾਰੇ ਲੋਕ ਹਮਾਸ ਦੇ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਅੱਤਵਾਦੀ ਨਾ ਕਹਿ ਕੇ ਬਲਕਿ ਉਹਨਾਂ ਨੂੰ ਖਾੜਕੂ ਸੱਦਿਆ ਜਾਵੇ, ਕਿਉਂਕਿ ਉਹ ਲੋਕ ਆਪਣੀ ਜਦੋਂ ਉਹਨਾਂ ਦੇ ਲੋਕਾਂ ਦੇ ਜਬਰ ਹੋ ਰਿਹਾ, ਜ਼ੁਲਮ ਹੋ ਰਿਹਾ ਪਿਛਲੇ ਕਈ ਦਹਾਕਿਆਂ ਤੋਂ, ਤਾਂ ਉਹ ਹੁਣ ਆਪਣੀ ਸੇਫਟੀ ਦੇ ਲਈ, ਸਿਕਿਉਰਿਟੀ ਦੇ ਲਈ ਲੜ ਰਹੇ ਨੇ। ਲੜਾਈ ਜੱਦੋਜਹਿਦ ਜਿਹੜੀ ਉਹਨਾਂ ਦੀ ਜਾਰੀ ਆ, ਪਰ ਦੂਜੇ ਪਾਸੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬੰਧਕ ਬਣਾ ਲਿਆ ਸੀ, ਇਸ ਕਰਕੇ ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਉਹਨਾਂ ਦੀਆਂ ਕੰਟਰਾਡਿਕਸ਼ਨਸ ਨੇ। ਹੁਣ ਮੈਡੀਕਲ ਸੋਰਸਸ ਨੇ ਜਿਹੜਾ ਉਹ ਇਹ ਪੁਸ਼ਟੀ ਕੀਤੀ ਹੈ ਕਿ ਜਿਹੜੇ ਅਲ ਜਜ਼ੀਰਾ ਦੇ ਜਿਹੜੇ ਵੈਬਸਾਈਟ ਆ ਉਹਨਾਂ ਨੇ ਵੀ ਲਿਖਿਆ ਕਿ ਫਲਸਤੀਨੀਅਨ ਜਿਹੜੇ ਨੇ ਹੁਣ 16 ਮਾਰੇ ਗਏ ਨੇ, ਉਹ ਇਸ ਜਿਹੜੇ ਕੁਝ ਘੰਟੇ ਲੰਘੇ ਨੇ ਇਹਨਾਂ ਘੰਟਿਆਂ ਦੇ ਵਿੱਚ ਮਾਰੇ ਗਏ ਨੇ। 5 ਮੈਂਬਰ ਉਹ ਸੀਗੇ ਜਿਹੜੇ ਇੱਕੋ ਪਰਿਵਾਰ ਦੇ ਸੀਗੇ ਤੇ ਫਿਲਸਤੀਨ ਸਿਵਲ ਡਿਫੈਂਸ ਦੇ ਕੁਝ ਬੰਦੇ ਸੀਗੇ ਤੇ ਅਲ ਮਵਾਸੀ ਜਿਹੜਾ ਸਾਊਥ ਗਾਜ਼ਾ ਦੇ ਵਿੱਚ ਪੈਂਦਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਨੇ ਜੀ।
ਜੀ। ਅਗਲੀ ਖਬਰ ਵੱਲ ਚੱਲੀਏ, ਉਹ ਇੰਡੀਆ ਨੂੰ ਤੇ ਅਮਰੀਕਾ ਨੂੰ ਤੇ ਰਸ਼ੀਆ ਨੂੰ ਲੈ ਕੇ ਰਿਲੇਟਡ ਹੈਗੀ ਆ। ਜਿੱਥੇ ਇੰਡੀਆ ਵਾਲੇ ਰਸ਼ੀਆ ਦੇ ਨਾਲ ਵੀ ਜੱਫੀਆਂ ਪਾ ਰਹੇ ਆ ਤੇ ਉਧਰ ਅਮਰੀਕਾ ਦੇ ਨਾਲ ਵੀ ਇਹ ਸ਼ੋਅ ਕਰ ਰਹੇ ਆ ਵੀ ਅਸੀਂ ਤੁਹਾਡੇ ਨਾਲ ਹੈਗੇ ਆ। ਇੰਡੀਆ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਕੁਮਾਰ ਡੋਵਲ, ਉਹ ਰਸ਼ੀਆ ਗਏ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ ਮਿਲੇ। ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਸ ਹਿਸਾਬ ਦੇ ਨਾਲ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਦੇ ਨਾਲ ਕੀਤੀ ਸੀ, ਤੇ ਉਹ ਉਸ ਮੀਟਿੰਗ ਨੂੰ ਅਸੀਂ ਅੱਗੇ ਤੋਰਨਾ ਚਾਹੁੰਦੇ ਆ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਲੜਾਈ ਆ ਘਟਾਈ ਜਾ ਸਕੇ। ਸੋ ਇੱਕ ਤਰ੍ਹਾਂ ਦੇ ਨਾਲ ਇੰਡੀਆ ਵਾਲੇ ਜਿਹੜੇ ਆ ਉਹ ਪੀਸ ਮੇਕਰ ਬਣਨਾ ਚਾਹੁੰਦੇ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ। ਤੇ ਜਿਹੜੇ ਅਜੀਤ ਡੋਵਲ ਆ, ਉਹਨਾਂ ਨੇ ਫੋਟੋਆਂ ਵਗੈਰਾ ਵੀ ਜਿਹੜੀਆਂ ਜਾਰੀ ਕੀਤੀਆਂ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ। ਹੁਣ ਆਈਏ ਅਮਰੀਕਾ ਵੱਲ। ਅਮਰੀਕਾ ਦੇ ਵਿੱਚ ਜਿਹੜੇ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਕਿ ਜਿਹੜੇ ਕੁਆਡ ਦੇ ਲੀਡਰਸ ਆ, ਮੁਲਕਾਂ ਦੇ ਜਿਹੜੇ ਕੁਆਡ ਮੁਲਕਾਂ ਦੇ, ਜਿਨ੍ਹਾਂ 'ਚ ਆਸਟ੍ਰੇਲੀਆ ਵੀ ਆ, ਇੰਡੀਆ ਵੀ ਆ, ਜਾਪਾਨ ਵੀ ਆ, ਉਹ ਉਹਨਾਂ ਦੇ ਟਾਊਨ ਜਿਹੜਾ ਡੈਲਵੇਅਰ ਆ, ਜਿਹੜਾ ਸ਼ਹਿਰ ਆ ਜਿੱਥੇ ਉਹ ਰਹਿੰਦੇ ਆ, ਵਿਲਮਿੰਗਟਨ, ਜਿਹੜੀ ਡੈਲਵੇਅਰ ਸਟੇਟ, ਉੱਥੇ ਉਹ ਜਿਹੜੇ ਉਹਨਾਂ ਨਾਲ ਨੈਕਸਟ ਮੀਟਿੰਗ ਕਰਨਗੇ ਨੈਕਸਟ ਵੀਕਐਂਡ। ਸੋ ਮੋਦੀ ਸਾਹਿਬ ਵੀ ਆ ਰਹੇ ਆ, ਤੇ ਉਹਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਵੀ ਆ ਰਹੇ ਆ, ਐਂਥਨੀ ਅਲਬੈਨੀਜ਼, ਤੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ, ਇਹ ਵੀ ਜਿਹੜੇ ਵਿਲਮਿੰਗਟਨ ਆ ਪਹੁੰਚ ਰਹੇ ਹੈਗੇ ਆ। ਸੋ ਇਹ ਜਿਹੜੇ ਕੁਆਡ ਦੇ ਮੈਂਬਰਸ ਆ, ਇਹ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਇਕੱਠੇ ਹੋਏ ਹੈਗੇ ਆ। ਕਹਿੰਦੇ ਵੀ ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਫੋਕਸ ਇੰਡੋ ਪੈਸੀਫਿਕ ਰੀਜਨ ਟੂ ਕਾਊਂਟਰ ਚਾਈਨਾ, ਇਸ ਸੰਬੰਧ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈਗੀ ਆ। ਤੇ ਕੁਆਡ ਲੀਡਰ ਦੀ ਜਿਹੜੀ ਸਮਿਟ ਆ, ਇਹ ਫੋਕਸ ਕਰੂਗੀ ਜਿਹੜੀ ਸਟ੍ਰੈਟੇਜਿਕ ਮੁਲਕਾਂ ਨੂੰ ਲੈ ਕੇ, ਸਟ੍ਰੈਟੇਜਿਕ ਕਿਸ ਤਰ੍ਹਾਂ ਉਹ ਅੱਗੇ ਵੱਧ ਸਕਦੇ ਹੈਗੇ ਆ, ਕਿਸ ਤਰ੍ਹਾਂ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਸਟਰੋਂਗ ਫੋਰਸ ਬਣ ਸਕਦੇ ਆ ਚਾਈਨਾ ਦੇ ਅਗੇਂਸਟ। ਸੋ ਇਹ ਮੀਟਿੰਗ ਅਗਲੇ ਵੀਕ ਹੋਣ ਜਾ ਰਹੀ ਹੈਗੀ ਆ। ਜਿਹੜੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਜਿਹੜੀ ਇੱਕ ਪ੍ਰੈਸ ਰਿਲੀਜ਼ ਆ ਉਹਨਾਂ ਦੇ ਮੁਤਾਬਕ, ਤੇ ਦੂਸਰੇ ਪਾਸੇ ਰਸ਼ੀਆ ਦੇ ਨਾਲ ਵੀ ਅੱਜ ਜਿਹੜੇ ਆ ਇੰਡੀਆ ਦੇ ਸਿਕਿਉਰਿਟੀ ਐਡਵਾਈਜ਼ਰ ਆ ਉਹ ਜੱਫੀਆਂ ਪਾ ਰਹੇ ਹੈਗੇ। ਜੀ ਬਿਲਕੁਲ। ਤੇ ਮੋਦੀ ਸਾਹਿਬ ਦੁਨੀਆ ਭਰ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲੱਗੇ ਹੋਏ ਨੇ। ਰੂਸ ਯੂਕਰੇਨ ਜੰਗ ਦੇ ਵਿੱਚ ਸਾਲਸੀ ਬਣੇ ਨੇ, ਪਰ ਆਪਦੇ ਮਣੀਪੁਰ ਦੇ ਵਿੱਚ ਕੀ ਹੋ ਰਿਹਾ, ਕਰਨਾਟਕਾ ਦੇ ਵਿੱਚ ਦੋ ਧੜੇ ਆਪਸ ਵਿੱਚ ਫਿਰਕੂ ਧੜੇ, ਚਲੋ ਆਪਾਂ ਨਾਂ ਦੋਨਾਂ ਦੇ ਨਹੀਂ ਲੈਣਾ ਚਾਹੁੰਦੇ ਕਿਉਂਕਿ ਇਹਦੇ ਨਾਲ ਚੀਜ਼ਾਂ ਕਈ ਵਾਰੀ ਵੱਧ ਜਾਂਦੀਆਂ ਨੇ, ਤਾਂ ਉੱਥੇ ਉਸ ਮਾਮਲੇ ਦੇ ਵਿੱਚ ਕੁਛ ਨਹੀਂ ਗਾ। ਕੋਲਕਾਤਾ ਆਰਜੀਕਰ ਮੈਡੀਕਲ ਮਾਮਲੇ ਦੇ ਵਿੱਚ ਕੋਈ ਸਫਾਈ ਨਹੀਂ, ਤੇ ਹੋਰ ਜਿਹੜੇ ਦੇਸ਼ ਭਰ ਦੇ ਵਿੱਚ ਜਿੱਥੇ ਕੋਈ ਹਿੰਸਾ ਹੋਈ ਹੈ ਜਾਂ ਕੋਈ ਵਿਵਾਦ ਹੈ, ਉੱਥੇ ਉਹਨਾਂ ਮਾਮਲਿਆਂ ਦੇ ਵਿੱਚ ਕੋਈ ਅਪਰੋਚ ਨਹੀਂ। ਤੁਹਾਡਾ ਲੀਡਰ ਆਫ ਆਪੋਜੀਸ਼ਨ ਅਮਰੀਕਾ ਦੇ ਵਿੱਚ ਬਹਿ ਕੇ ਕਹਿ ਰਿਹਾ ਵੀ ਚੀਨ ਨੇ ਸਾਡਾ ਘੇਰਾ ਥਾਂ ਰੋਕ ਲਈ, ਉਹਦੇ ਬਾਰੇ ਕੋਈ ਸਫਾਈ ਨਹੀਂ। ਜੀ ਬਿਲਕੁਲ। ਤੇ ਜੀ ਹਾਂਜੀ, ਇੱਕ ਹੋਰ ਬ੍ਰੇਕ ਦੇ ਲਈ ਰੁਕਦੇ ਆਪਾਂ ਹਰਜੋਤ ਸਿੰਘ ਜੀ, ਤੇ ਉਸ ਤੋਂ ਬਾਅਦ ਕੁਝ ਖਬਰਾਂ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਤੇ ਕਰਦੇ ਹਾਂ ਚਰਚਾ ਜੀ।
ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਵਾਈਮੋ ਤੇ ਊਬਰ ਆ, ਉਹਨਾਂ ਦੀ ਜਿਹੜੀ ਰੋਬੋ ਟੈਕਸੀ ਆ, ਉਹਨਾਂ ਨੇ ਪਾਰਟਨਰਸ਼ਿਪ ਕੀਤੀ ਆ। ਹੁਣ ਸੈਨ ਫਰਾਂਸਿਸਕੋ ਤੋਂ ਬਾਅਦ ਉਹ ਆਸਟਨ ਤੇ ਅਟਲਾਂਟਾ ਦੇ ਵਿੱਚ ਇਹ ਸਰਵਿਸਿਜ਼ ਜਿਹੜੀਆਂ ਆ ਸ਼ੁਰੂ ਕਰਨ ਜਾ ਰਹੇ ਆ ਸਨ 2025 ਦੇ ਵਿੱਚ। ਫੀਨਿਕਸ ਐਰੀਜ਼ੋਨਾ 'ਚ ਉਹ ਪਿਛਲੇ ਸਾਲ ਤੋਂ ਕੰਮ ਕਰ ਰਹੇ ਹੈਗੇ ਆ। ਕੈਲੀਫੋਰਨੀਆ 'ਚ ਸੈਨ ਫਰਾਂਸਿਸਕੋ, ਲਾਸ ਐਂਜਲਸ 'ਚ ਕਹਿੰਦੇ ਵੀ ਦੋਨਾਂ ਨੂੰ ਇਹ ਕੰਪਨੀਆਂ ਨੂੰ ਬੈਨੀਫੀਸ਼ੀਅਲ ਹੋਊਗਾ, ਦੋਨਾਂ ਨੂੰ ਫਾਇਦਾ ਹੋਊਗਾ ਜੇ ਇਹ ਰਲ ਕੇ ਇਕੱਠੀ ਜਿਹੜੀ ਆ ਰੋਬੋ ਟੈਕਸੀ ਸ਼ੁਰੂ ਕਰਦੇ ਹੈਗੇ ਆ। ਸੋ ਹੌਲੀ ਹੌਲੀ ਹੁਣ ਤੁਸੀਂ ਹਿਸਾਬ ਲਾ ਲਓ ਵੀ ਪਹਿਲਾਂ ਜੈਲੋ ਟੈਕਸੀ ਨੂੰ ਮਾਰ ਦਿੱਤਾ ਗਿਆ ਊਬਰ ਲਿਫਟ ਵੱਲੋਂ, ਤੇ ਰੇਟ ਸਿੱਟ ਕੇ ਬਾਅਦ ਦੇ ਵਿੱਚ ਹੁਣ ਉਹ ਰੇਟ ਵੀ ਬਹੁਤ ਜ਼ਿਆਦਾ ਆ ਉਹਨਾਂ ਦੇ ਊਬਰ ਦੇ ਲਿਫਟ ਤੇ। ਜਿਹੜੇ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਉਹਨਾਂ ਨੂੰ ਜਿਹੜੇ ਪੈਸੇ ਮਿਲਦੇ ਜਾਂ ਕਮਿਸ਼ਨ ਕਹਿ ਲਓ ਜਾਂ ਸੈਲਰੀ ਕਹਿ ਲਓ, ਉਹ ਕਾਫੀ ਘਟਾ ਦਿੱਤੀ ਗਈ ਆ। ਤੇ ਹੁਣ ਹੌਲੀ ਹੌਲੀ ਫਿਰ ਉਹਨਾਂ ਨੂੰ ਵੀ ਬਾਹਰ ਕਰ ਦਿੱਤਾ ਜਾਊਗਾ, ਕਿਉਂਕਿ ਜਿਹੜੀਆਂ ਇਹ ਬਿਨਾਂ ਡਰਾਈਵਰ ਤੋਂ ਜਿਹੜੀਆਂ ਟੈਕਸੀਆਂ ਚੱਲਣਗੀਆਂ। ਸੋ ਕਾਫੀ ਆਉਣ ਵਾਲਾ ਸਮਾਂ ਜਿਹੜਾ ਆ ਉਹ ਚੇਂਜ ਹੁੰਦਾ ਜਾ ਰਿਹਾ। ਲੋਕ ਬਹੁਤ ਸਾਰੇ ਜੌਬਸ ਵੀ ਲੂਜ਼ ਕਰਨਗੇ। ਦੂਸਰੇ ਪਾਸੇ ਉਹ ਕਹਿ ਰਹੇ ਵੀ ਨਹੀਂ, ਸਾਡੇ ਜਿਹੜੇ ਐਕਸੀਡੈਂਟ ਆ ਉਹ ਘੱਟ ਹੋਣਗੇ। ਸੋ ਕਾਫੀ ਤੇਜ਼ੀ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹ ਚੇਂਜ ਹੋ ਰਹੀ ਹੈ ਜੀ। ਬਿਲਕੁਲ। ਤੇ ਟੈਕਨੋਲੋਜੀ ਦੇ ਨਾਲ ਹੀ ਜੁੜੀ ਇੱਕ ਖਬਰ ਹੋਰ ਸਾਂਝੀ ਕਰਦੇ ਚਲੀਏ। ਐਲਨ ਮਸਕ ਨੇ ਆਸਟ੍ਰੇਲੀਅਨ ਸਰਕਾਰ ਨੂੰ ਫਾਸ਼ੀਵਾਦੀ ਕਿਹਾ, ਕਿਉਂਕਿ ਆਸਟ੍ਰੇਲੀਅਨ ਸਰਕਾਰ ਨੇ ਕੁਝ ਬਦਲਾਅ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮਿਸ ਇਨਫੋਰਮੇਸ਼ਨ ਫੈਲਾਊਗਾ ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ, ਤਾਂ ਉਹਨੂੰ ਅਸੀਂ 5% ਉਹਦਾ ਜਿਹੜਾ ਗਲੋਬਲ ਰੈਵਨਿਊ ਆ ਉਹਦਾ ਅਸੀਂ ਫਾਈਨ ਕਰਾਂਗੇ। ਇਹਦੇ ਲਈ ਉਹਨਾਂ ਨੇ ਕੋਡ ਆਫ ਕੰਡਕਟ ਵੀ ਜਿਹੜਾ ਉਹਦੇ 'ਚ ਕੁਝ ਗੱਲਾਂ ਕਹੀਆਂ ਨੇ। ਤੇ ਉਸ ਤੋਂ ਬਾਅਦ ਮਸਕ ਨੇ ਕਿਹਾ ਕਿ ਇਹ ਜਿਹੜੀ ਗੱਲ ਆ ਉਹ ਫ੍ਰੀ ਸਪੀਚ ਦੀ ਨੂੰ ਐਡਵੋਕੇਟ ਕਰਦੇ ਨੇ ਤੇ ਇਸ ਕਰਕੇ ਜਿਹੜਾ ਇਹ ਸਰਕਾਰ ਆ ਉਹ ਫਾਸ਼ੀਵਾਦੀ ਕਦਮਾਂ ਤੇ ਇਸ ਟਾਈਮ ਚੱਲ ਰਹੀ ਆ। ਜੀ ਜੀ। ਤੇ ਹੁਣ ਸਾਡਾ ਜਿਹੜਾ ਖਬਰਾਂ ਦਾ ਸਮਾਂ ਸਮਾਪਤੀ ਵਾਲੀ ਆ, ਤੇ ਜਾਂਦੇ ਜਾਂਦੇ ਹਰੀਕੇਨ ਫ੍ਰੈਂਸੀਨ ਦੀ ਜੇ ਗੱਲਬਾਤ ਕਰਦਾ ਜਾਈਏ ਤੇ ਉਹ ਲੁਜ਼ੀਆਨਾ ਦੇ ਵਿੱਚ ਆਲਰੇਡੀ ਹਿੱਟ ਕਰ ਚੁੱਕਾ ਹੈਗਾ ਹਰੀਕੇਨ, ਜਿਹਦੇ ਨਾਲ 4.5 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਇਸ ਟਾਈਮ ਆਫ ਹੈਗੀ ਆ ਸਾਊਥ ਵੈਸਟਰਨ ਲੁਜ਼ੀਆਨਾ ਦੇ ਵਿੱਚ। ਆਫਸ਼ੋਰ ਆਇਲ ਤੇ ਨੈਚੁਰਲ ਗੈਸ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਰੋਕ ਦਿੱਤੀ ਗਈ ਹੈਗੀ ਆ। 42% ਕਰੂਡ ਆਇਲ ਦੀ ਪ੍ਰੋਡਕਸ਼ਨ ਇੱਥੇ ਹੁੰਦੀ ਹੈ ਇਸ ਏਰੀਏ 'ਚ, ਤੇ 53% ਨੈਚੁਰਲ ਗੈਸ ਦੀ, ਜਿਹੜੀ ਗਲਫ ਆਫ ਮੈਕਸੀਕੋ ਦਾ ਏਰੀਆ ਹੈਗਾ ਆ। ਬਹੁਤ ਸਾਰੀਆਂ ਰਿਫਾਈਨਰੀਜ਼ ਜਿਹੜੀਆਂ ਵੇਟਨ ਰੌਕ ਦੇ ਲੇਕ ਚਾਰਲਸ ਤੇ ਨਿਊ ਔਰਲੀਨਸ ਦੇ ਲਾਗੇ ਛਾਗੇ ਹੈਗੀਆਂ ਆ ਉਹ ਬੰਦ ਕਰ ਦਿੱਤੀਆਂ ਗਈਆਂ। 3 ਮਿਲੀਅਨ ਬੈਰਲਸ ਪਰ ਡੇ ਇਹਨਾਂ ਰਿਫਾਈਨਰੀਜ਼ ਚੋਂ ਨਿਕਲਦਾ ਸੀਗਾ। ਇਸੇ ਤਰ੍ਹਾਂ LNG ਐਕਸਪੋਰਟ ਜਿਹੜਾ ਹਰੀਕੇਨ ਆ ਉਹ ਇਸ ਏਰੀਏ ਦੇ ਵਿੱਚੋਂ ਲੰਘ ਰਿਹਾ ਹੈਗਾ, ਤੇ ਉਹ ਵੀ ਜਿਹੜਾ ਆ ਕੁਛ ਸਮੇਂ ਲਈ ਬੰਦ ਕਰਨਾ ਪਿਆ। ਸੋ ਕਾਫੀ ਜ਼ਿਆਦਾ ਜਿਹੜਾ ਫਾਈਨੈਂਸ਼ੀਅਲੀ ਆ ਉਹ ਹਿੱਟ ਹੋ ਰਿਹਾ ਹੈਗਾ ਇਸ ਹਰੀਕੇਨ ਦੇ ਨਾਲ, ਖਾਸ ਕਰਕੇ ਜਿਹੜੀ ਗੈਸ ਨੂੰ ਲੈ ਕੇ ਤੇ ਆਇਲ ਨੂੰ ਲੈ ਕੇ। ਤੇ ਹੁਣ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ। ਸ਼ਾਮ ਨੂੰ ਜਿਹੜੀ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਕੈਲੀਫੋਰਨੀਆ 'ਚ ਕੀ ਵਾਪਰਿਆ, ਅੱਗਾਂ ਬਹੁਤ ਲੱਗੀਆਂ ਆ। ਇੱਕ ਸਭ ਤੋਂ ਵੱਡੀ ਅੱਗ ਨੂੰ ਕਿਵੇਂ ਲੱਗੀ ਆ ਪਈ, ਉਹ ਜਿਹੜੀ ਉੱਥੇ ਦੇ ਪਬਲਿਕ ਵਰਕਸ ਡਿਪਾਰਟਮੈਂਟ ਉਹਨਾਂ ਦੀ ਗਲਤੀ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਕ੍ਰੈਡਿਟ ਕਾਰਡਾਂ ਦਾ ਕਰਜ਼ਾ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਪੂਰੇ ਅਮਰੀਕਾ ਨਾਲੋਂ। ਇਹ ਸਾਰਾ ਕੁਝ ਆਪਾਂ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆ ਉਹਦੇ ਵਿੱਚ ਡਿਸਕਸ ਕਰਾਂਗੇ। ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਅਹਿਮ ਜਾਣਕਾਰੀ ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਪੰਜਾਬੀ ਰੇਡੀਓ USA ਦੀ ਮੋਬਾਈਲ ਐਪ ਦੇ ਬਾਰੇ। ਉਹ ਇਹ ਹੈ ਕਿ ਪੰਜਾਬੀ ਰੇਡੀਓ USA ਦੀ ਮੋਬਾਈਲ ਐਪ ਬਿਲਕੁਲ ਚੰਗੀ ਤਰ੍ਹਾਂ ਚੱਲ ਰਹੀ ਹੈ। ਨਵੀਂ ਨਕੋਰ ਐਪ ਇੱਕ ਜਿਹੜੀ ਲਾਂਚ ਹੋ ਚੁੱਕੀ ਹੈ ਤੇ ਉਹਦੇ ਵਿੱਚ ਜਿਹੜੀਆਂ ਲੋੜੀਂਦੀਆਂ ਸੋਧਾਂ ਸੀਗੀਆਂ ਉਹ ਕਰ ਦਿੱਤੀਆਂ ਗਈਆਂ ਨੇ ਤੇ ਤੁਸੀਂ ਮੋਬਾਈਲ ਐਪ ਨੂੰ ਦੁਬਾਰਾ ਜਿਹੜਾ ਅਪਡੇਟ ਕਰ ਸਕਦੇ ਹੋ। ਜੇਕਰ ਤੁਸੀਂ ਆਈਫੋਨ ਵਰਤਦੇ ਹੋ ਤਾਂ ਐਪ ਸਟੋਰ ਦੇ ਵਿੱਚ ਜਾ ਕੇ ਉਹਨੂੰ ਅਪਡੇਟ ਕਰ ਸਕਦੇ ਹੋ, ਤੇ ਜੇਕਰ ਤੁਸੀਂ ਐਂਡਰਾਇਡ ਫੋਨ ਵਰਤਦੇ ਹੋ ਤਾਂ ਪਲੇ ਸਟੋਰ ਦੇ ਵਿੱਚ ਜਾ ਕੇ ਉਸ ਐਪ ਨੂੰ ਜਿਹੜਾ ਅਪਡੇਟ ਕਰ ਸਕਦੇ ਹੋ। ਇੱਕ ਵਾਰ ਫਿਰ ਤੋਂ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।